ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਯੋਗ ਸਰੋਤਿਆਂ ਨੂੰ ਪਿਆਰ ਸਤਿਕਾਰ ਸੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਧੰਨਵਾਦ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਆਈਫੋਨ, ਐਂਡਰੋਇਡ ਦੀ ਐਪ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ 'ਤੇ ਲਾਈਵ ਦੇਖਦੇ ਹੋ, ਸੁਣਦੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਮਾਰਚ ਦੀ 10 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਮੰਗਲਵਾਰ ਆ ਜੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500 ਦੇ ਉੱਤੇ। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ ਯੂਬਾ ਸਿਟੀ, ਗੁਰਮੀਤ ਸਿੰਘ ਗਿੱਲ ਕਲੋਵਿਸ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬੀਸਲਾ ਪਰਿਵਾਰ ਫਰੈਜ਼ਨੋ, ਬੁੱਲਾ ਸਿੰਘ ਰਾਣਾ ਯੂਬਾ ਸਿਟੀ, ਹਰਜੀਤ ਸਿੰਘ ਲੈਥਰੋਪ, ਕਰਮਜੀਤ ਸਿੰਘ ਟਰਲੋਕ, ਅਵਤਾਰ ਸਿੰਘ ਸਿੱਧੂ, ਰਮਿੰਦਰ ਬਸਰਾ, ਜੱਸੀ ਗਿੱਲ ਪਲੰਬਿੰਗ ਵਾਲੇ, ਮੇਜਰ ਸਿੰਘ ਸਿੱਧੂ, ਸਤਨਾਮ ਸਿੰਘ ਧਾਲੀਵਾਲ, ਸੁੱਖਾ ਸਿੰਘ ਆਖਲ, ਬਿੰਦਰ ਧਾਲੀਵਾਲ, ਗੁਰਚਰਨ ਸਿੰਘ, ਇਹ ਸਾਰੇ ਜਾਣੇ ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ ਜੀ। ਅਤੇ ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲੀ ਖਬਰ ਜਿਹੜੀ ਆ ਕਰੋਨਾ ਵਾਇਰਸ ਨੂੰ ਹੀ ਲੈ ਕੇ ਆ। US ਦੇ ਸਰਜਨ ਜਨਰਲ ਜਿਹੜੇ ਹੈਗੇ ਆ, ਉਹਨਾਂ ਨੇ ਅੱਜ ਕਿਹਾ ਵੀ ਜਿਹੜੀ ਕਰੋਨਾ ਵਾਇਰਸ ਆ ਇਹ ਹੋਰ ਜ਼ਿਆਦਾ ਜਿਹੜੀ ਆ ਇਟਸ ਗੋਇੰਗ ਟੂ ਗੈਟ ਵਰਸ, ਜ਼ਿਆਦਾ ਜਿਹੜੀ ਆ ਖਰਾਬ ਹੋਣ ਜਾ ਰਹੀ ਹੈਗੀ ਆ। ਚਾਈਨਾ ਦੇ ਵਿੱਚ ਕਰੋਨਾ ਵਾਇਰਸ ਦੇ ਨਾਲ ਜਿਹੜੇ ਪੇਸ਼ੈਂਟਸ ਹੈਗੇ ਆ ਉਹ ਹੁਣ ਘਟਣੇ ਸ਼ੁਰੂ ਹੋਏ ਆ, ਪਰ ਦੂਸਰੇ ਪਾਸੇ ਜਿਹੜਾ ਇਟਲੀ ਆ, ਸੈਕੰਡ ਕੰਟਰੀ ਜਿਹੜਾ ਵਰਲਡ ਦੇ ਵਿੱਚ ਆ, ਉੱਥੇ ਸਭ ਤੋਂ ਜ਼ਿਆਦਾ ਹੁਣ ਕੇਸ ਹੋ ਰਹੇ ਹੈਗੇ ਆ। 9000 ਤੋਂ ਵੱਧ ਕਨਫਰਮਡ ਕੇਸਿਸ ਹੋ ਚੁੱਕੇ ਹੈਗੇ ਆ ਇਟਲੀ ਦੇ ਵਿੱਚ। ਇਹ ਹਾਈਐਸਟ ਆ ਚਾਈਨਾ ਤੋਂ ਬਾਅਦ, ਜਿੱਥੇ 90,000 ਲੱਖ ਦੇ ਕਰੀਬ ਚੱਲ ਗਿਆ ਸੀ ਚਾਈਨਾ ਦੇ ਵਿੱਚ। USA ਦੇ ਵਿੱਚ ਅੱਜ ਤੱਕ 26 ਮੌਤਾਂ ਜਿਹੜੀਆਂ ਆ ਕਰੋਨਾ ਵਾਇਰਸ ਦੇ ਨਾਲ ਹੋ ਚੁੱਕੀਆਂ ਹੈਗੀਆਂ। ਅਤੇ ਇਟਾਲੀਅਨ ਕਰੂਜ਼ ਸ਼ਿਪ ਨੇ ਸਿੰਗਾਪੁਰ ਡੌਕ ਕਰਨਾ ਸੀ, ਪਰ ਉਹਨਾਂ ਨੇ ਜਿਹੜਾ ਮਲੇਸ਼ੀਆ ਅਤੇ ਥਾਈਲੈਂਡ ਨੇ ਉਸ ਨੂੰ ਟਰਨ ਅਵੇ ਕਰ ਦਿੱਤਾ। ਇਟਲੀ ਦੇ ਵਿੱਚ ਜਿਹੜਾ ਪੇਸ਼ੈਂਟ ਨੰਬਰ 1 ਸੀਗਾ ਕਰੋਨਾ ਵਾਇਰਸ ਦੇ ਨਾਲ, ਉਹ ਹੁਣ ICU ਤੋਂ ਬਾਹਰ ਆ ਗਿਆ ਹੈਗਾ ਆ। ਅਤੇ ਕੈਲੀਫੋਰਨੀਆ ਦੇ ਵਿੱਚ ਜਿਹੜੇ ਗ੍ਰੈਂਡ ਪ੍ਰਿੰਸਿਸ ਕਰੂਜ਼ ਸ਼ਿਪ ਸੀਗਾ, ਉਹ ਤੋਂ ਜਿਹੜੇ ਪੈਸੇਂਜਰ ਆ ਉਹਨਾਂ ਨੂੰ ਲਾ ਕੇ ਜਿਹੜਾ ਇੱਥੇ ਏਅਰਫੋਰਸ ਬੇਸ ਆ ਉੱਥੇ ਕੁਆਰੰਟੀਨ ਕੀਤਾ ਜਾ ਰਿਹਾ ਹੈਗਾ। ਸੈਂਟਾ ਕਲਾਰਾ ਕਾਉਂਟੀ ਜਿਹੜੀ ਆ, ਜਿੱਥੇ ਸਾਡਾ ਸਟੂਡੀਓ ਹੈਗਾ ਕੈਲੀਫੋਰਨੀਆ ਦੇ ਵਿੱਚ, ਇਸ ਕਾਉਂਟੀ ਨੇ ਕਿਹਾ ਆ ਵੀ ਕਿਤੇ ਵੀ ਜਿੱਥੇ 1000 ਤੋਂ ਵੱਧ ਲੋਕ ਇਕੱਠੇ ਹੁੰਦੇ ਆ, ਉਹ ਉੱਥੇ ਇਕੱਠੇ ਨਾ ਹੋਣ। ਸੋ ਉਹਦੇ ਵਿੱਚ ਹੁਣ ਆਪਣੇ ਗੁਰੂ ਘਰ ਵੀ ਆਉਂਦੇ ਹੈਗੇ ਆ। ਸੋ ਇਕੱਠ ਤੋਂ ਜਿਹੜਾ ਆ ਬਚਣਾ ਚਾਹੀਦਾ। ਲਗਭਗ ਜਿੰਨੀਆਂ ਵੀ ਸਿਲੀਕਨ ਵੈਲੀ ਦੇ ਵਿੱਚ ਮੇਜਰ ਕੰਪਨੀਆਂ ਹੈਗੀਆਂ ਆ, ਗੂਗਲ, ਐਮਾਜ਼ੋਨ, ਫੇਸਬੁੱਕ, SAP ਵਗੈਰਾ, ਸਾਰਿਆਂ ਨੇ ਆਪਣੇ ਇੰਪਲਾਈਆਂ ਨੂੰ ਘਰਾਂ ਤੋਂ ਹੀ ਕੰਮ ਕਰਨ ਨੂੰ ਕਿਹਾ। ਗੂਗਲ ਦੇ 10,000 ਦੇ ਕਰੀਬ ਇੰਪਲਾਈ ਹੈਗੇ ਆ। ਸੋ ਉਹਦੇ ਨਾਲ ਜਿੰਨੇ ਵੀ ਟਰਾਂਸਪੋਰਟੇਸ਼ਨ ਸਿਸਟਮ, ਬਾਟ ਵਗੈਰਾ, ਬੱਸਾਂ, ਉਹ ਪੂਰੀ ਤਰ੍ਹਾਂ ਜਿੱਦਾਂ ਆ ਖਾਲੀ ਚੱਲ ਰਹੀਆਂ ਹੈਗੀਆਂ। ਸਕੂਲ ਵੀ ਜਿਹੜੇ ਆ ਕਈ ਏਰੀਆ ਦੇ ਵਿੱਚ ਬੰਦ ਕੀਤੇ ਗਏ ਆ। ਸੈਕਰਾਮੈਂਟੋ 'ਚ, ਐਲਗਰੋਵ ਏਰੀਆ 'ਚ, ਯੂਨੀਵਰਸਿਟੀਆਂ, ਸਟੈਨਫੋਰਡ, ਬਰਕਲੇ, ਹੋਰ ਬਹੁਤ ਸਾਰੀਆਂ ਯੂਨੀਵਰਸਿਟੀ ਜਿਹੜੀਆਂ ਆ, ਉੱਥੇ ਕਲਾਸਿਸ ਜਿਹੜੀਆਂ ਆ ਔਨਲਾਈਨ ਹੀ ਕੀਤੀਆਂ ਹੈਗੀਆਂ। ਕਹਿੰਦੇ ਪਈ ਕਲਾਸਰੂਮ 'ਚ ਨਹੀਂ ਹੋਣਗੀਆਂ। ਜੀ ਬਿਲਕੁਲ। ਸੈਨ ਹੋਜ਼ੇ ਸਟੇਟ ਯੂਨੀਵਰਸਿਟੀ ਦੇ ਵਿੱਚ ਵੀ ਇੱਦਾਂ ਦੀ ਖਬਰ ਜਿਹੜੀ ਉਹ ਆ ਰਹੀ ਹੈਗੀ ਆ। ਸੋ ਕਰੋਨਾ ਵਾਇਰਸ ਦੇ ਕਰਕੇ ਡੈਫੀਨੇਟਲੀ ਕਾਫੀ ਜ਼ਿਆਦਾ ਡਰ ਦਾ ਮਾਹੌਲ ਜਿਹੜਾ ਉਹ ਬਣਿਆ ਪਿਆ ਆ। ਜਿੱਦਾਂ ਤੁਸੀਂ ਦੱਸਿਆ ਹਰਜੋਤ ਸਿੰਘ ਜੀ, ਇਟਲੀ ਦੇ ਵਿੱਚ ਹਾਲਾਤ ਕਾਫੀ ਜ਼ਿਆਦਾ ਬੱਤਰ ਆ। ਉੱਥੋਂ ਦੇ ਜਿਹੜੇ ਪ੍ਰਾਈਮ ਮਿਨਿਸਟਰ ਆ, ਉਹਨਾਂ ਨੇ ਆਖਿਆ ਵੀ ਸਾਨੂੰ ਆਪਣਾ ਸੁਭਾਅ ਜਿਹੜਾ ਚੇਂਜ ਕਰਨਾ ਪਊਗਾ, ਕਿਉਂਕਿ ਇਟਲੀ ਵੀ ਬੜੇ ਸੋਸ਼ਲ ਲੋਕ ਨੇ, ਇੱਕ ਦੂਜੇ ਦੇ ਨਾਲ ਮਿਲਣ ਵਰਤਣ ਵਾਲੇ ਆ, ਪਰ ਉੱਥੇ ਹਾਲਾਤ ਜਿਹੜੇ ਉਹਨਾਂ ਦੇ ਹੱਥੋਂ ਜਿਹੜੇ ਨਿਕਲਦੇ ਜਾ ਰਹੇ। ਇਸ ਲਈ ਕਹਿੰਦੇ ਵੀ ਮਿਲਟਰੀ, ਪੁਲਿਸ ਅਤੇ ਆਰਮੀ ਵਾਲੇ ਵੀ ਜਿਹੜੇ ਉਹ ਸੱਦੇ ਗਏ ਨੇ, ਤਾਂ ਜੋ ਇੱਕ ਹਿਸਾਬ ਦੇ ਨਾਲ ਲੋਕਾਂ ਨੂੰ ਜਿਹੜਾ ਕੰਟਰੋਲ ਦੇ ਵਿੱਚ ਰੱਖਿਆ ਜਾਵੇ। ਕਹਿੰਦੇ ਵੀ ਕਈ ਲੋਕ ਇੱਦਾਂ ਮਹਿਸੂਸ ਕਰ ਰਹੇ ਆ ਵੀ ਕਿਤੇ ਜੰਗ ਵਰਗਾ ਮਾਹੌਲ ਜਿਹੜਾ ਉਹ ਬਣਿਆ ਪਿਆ ਹੈ। ਅੱਗੇ ਪਹਿਲੋਂ ਸਿਰਫ ਇੱਕ ਇਲਾਕੇ ਦੇ ਵਿੱਚ, ਇਟਲੀ ਦੇ ਵਿੱਚ, ਜਿੱਥੇ ਕਰੋਨਾ ਵਾਇਰਸ ਫੈਲਿਆ ਸੀ, ਉੱਥੇ ਇਹਨਾਂ ਨੇ ਕਿਹਾ ਸੀਗਾ ਵੀ ਸਾਰੇ ਜਾਣੇ ਜਿਹੜੇ ਆ ਉਹ ਘਰਾਂ ਦੇ ਵਿੱਚ ਰਹੋ, ਕੁਆਰੰਟੀਨ ਆਪਣੇ ਆਪ ਨੂੰ ਕਰੋ, ਪਰ ਲੋਕਾਂ ਨੇ ਮੰਨੀ ਨਹੀਂ ਅਤੇ ਉੱਥੇ ਕਹਿੰਦੇ ਵੀ ਜ਼ਿਆਦਾ ਫੈਲ ਗਏ ਆ। ਅਤੇ ਉਹਨਾਂ ਨੇ ਹੁਣ ਪੂਰੀ ਇਟਲੀ ਨੂੰ ਹੀ ਇੱਕ ਹਿਸਾਬ ਦੇ ਨਾਲ ਕੁਆਰੰਟੀਨ ਜਿਹੜਾ ਉਹ ਕਰ ਦਿੱਤਾ ਆ। ਫਰਾਂਸ ਦਾ ਜਿਹੜਾ ਕਲਚਰ ਮਿਨਿਸਟਰ ਆ, ਉਸ ਨੂੰ ਵੀ ਕਹਿੰਦੇ ਆ ਕਰੋਨਾ ਵਾਇਰਸ ਆ ਉਹ ਹੋ ਗਿਆ ਆ। ਈਰਾਨ ਦਾ ਸੁਪਰੀਮ ਲੀਡਰ ਆ, ਉਹਨਾਂ ਨੇ ਜਿਹੜਾ ਪਰਸ਼ੀਅਨ ਨਵੇਂ ਸਾਲ ਦੀ ਸਪੀਚ ਸੀ, ਉਸ ਨੂੰ ਜਿਹੜਾ ਉਹ ਰੱਦ ਕਰ ਦਿੱਤਾ, ਦੇਖਦੇ ਹੋਏ ਕਰੋਨਾ ਵਾਇਰਸ ਉੱਥੇ ਬਹੁਤ ਜ਼ਿਆਦਾ
ਉਹ ਫੈਲ ਰਿਹਾ ਹੈਗਾ ਆ। ਤੇ ਇਰਾਨ ਦੇ ਵਿੱਚ ਰਾਜਕਰਮਵੀਰ ਸਿੰਘ ਜੀ ਖਬਰ ਆ ਰਹੀ ਹੈ ਵੀ ਇੱਕ ਉੱਥੇ ਕਿਸੇ ਨੇ ਅਫਵਾਹ ਫੈਲਾਈ ਵੀ ਜੇ ਤੁਸੀਂ ਸ਼ਰਾਬ ਪੀ ਲਓ ਤਾਂ ਜਿਹੜੀ ਆ ਉਹਦੇ ਨਾਲ ਕਰੋਨਾ ਵਾਇਰਸ ਜਿਹੜੀ ਹਟ ਜਾਂਦੀ ਆ। ਤੇ ਇਰਾਨ ਤੁਹਾਨੂੰ ਪਤਾ ਵੀ ਮੁਸਲਿਮ ਕੰਟਰੀ ਆ, ਉੱਥੇ ਸ਼ਰਾਬ ਬੈਨ ਵੀ ਆ, ਪਰ 27 ਲੋਕ ਜਿਹੜੇ ਆ ਸ਼ਰਾਬ ਪੀਣ ਦੇ ਨਾਲ ਹੀ ਉੱਥੇ ਜਿਹੜੇ ਮਰ ਗਏ ਹੈਗੇ ਆ। ਜੀ ਤੇ ਇਸ ਦੇ ਨਾਲ ਨਾਲ ਅਮਰੀਕਾ ਦੇ ਕਾਫੀ ਮਸ਼ਹੂਰ ਜਿਹੜੇ ਗੇਮ ਸ਼ੋਅ ਆ ਜਿੱਦਾਂ ਵੀਲ ਆਫ ਫੋਰਚੂਨ, ਜੈਪਰਡੀ ਜਿਹੜੇ ਆ ਉਹ ਹੁਣ ਕਹਿੰਦੇ ਵਿਦਆਊਟ ਐਨੀ ਆਡੀਅੰਸ ਆਪਣੀ ਜਿਹੜੇ ਆ ਉਹ ਐਪੀਸੋਡਸ ਆ ਉਹਨਾਂ ਨੂੰ ਕਰਨਗੇ। ਸੋ ਇਹ ਸਾਰਾ ਇਹ ਕਰੋਨਾ ਵਾਇਰਸ ਦਾ ਜਿਹੜਾ ਡਰ ਆ ਜਿਹੜੀ ਕੁਆਂਟਸ ਕਰਕੇ ਆਸਟ੍ਰੇਲੀਆ ਦੀ ਜਿਹੜੀ ਇੱਕ ਕਾਫੀ ਮਸ਼ਹੂਰ ਏਅਰਲਾਈਨ ਕੰਪਨੀ ਆ, ਉਹ ਕਹਿੰਦੇ ਆ ਵੀ ਅਸੀਂ ਆਪਣੀਆਂ ਜਿਹੜੀਆਂ ਆ 1/4 25% ਫਲਾਈਟਾਂ ਜਿਹੜੀਆਂ ਉਹ ਕੈਂਸਲ ਕਰ ਰਹੇ ਆ, ਗਰਾਊਂਡ ਜਿਹੜੀਆਂ ਉਹ ਕਰ ਰਹੇ ਆ। ਅਤੇ CEO ਜਿਹੜਾ ਉਹਨਾਂ ਦਾ ਹੈਗਾ ਉਸਨੇ ਆਖਿਆ ਵੀ ਜਿੰਨੀ ਦੇਰ ਤੱਕ ਇਹ ਫਲਾਈਟਾਂ ਕੈਂਸਲ ਰਹਿਣਗੀਆਂ, ਰੱਦ ਰਹਿਣਗੀਆਂ, ਉਨੀ ਦੇਰ ਤੱਕ ਉਹ ਆਪਣੀ ਸੈਲਰੀ ਜਿਹੜੀ ਉਹ ਨਹੀਂ ਲੈਣਗੇ। ਇੱਕ ਜਿਹੜੀ ਚੰਗੀ ਚੀਜ਼ ਇਸ ਦੇ ਵਿੱਚ ਇਹ ਆਈ ਆ ਵੀ ਜਿਹੜਾ ਵਧਾ ਸੀਗਾ ਕਰੋਨਾ ਵਾਇਰਸ ਦਾ ਸਾਊਥ ਕੋਰੀਆ ਦੇ ਵਿੱਚ, ਉਸ ਦੇ ਉੱਤੇ ਜਿਹੜੀ ਆ ਥੰਮ ਥੋੜ੍ਹਾ ਜਿਹਾ ਲੱਗਾ ਆ। ਜ਼ਿਆਦਾ ਜਿਹੜੇ ਕੇਸ ਆ ਇਹ ਪਿਛਲੇ ਦਿਨਾਂ ਦੇ ਨਾਲੋਂ ਜਿਹੜੇ ਉਹ ਉੱਥੇ ਨਹੀਂ ਵਧੇ ਹੈਗੇ। ਓਲੰਪਿਕਸ ਦੀ ਜਿਹੜੀ ਟਾਰਚ ਦੀ ਸੈਰੇਮਨੀ ਹੋਣੀ ਸੀਗੀ ਗ੍ਰੀਸ ਦੇ ਵਿੱਚ, ਕਿਉਂਕਿ ਗ੍ਰੀਸ ਏਥਨਸ ਉਹ ਸ਼ਹਿਰ ਸੀਗਾ ਜਿੱਥੇ ਸਭ ਤੋਂ ਪਹਿਲਾਂ ਓਲੰਪਿਕਸ ਦੀ ਜਿਹੜੀ ਉਹ ਸ਼ੁਰੂਆਤ ਹੋਈ ਸੀ। ਸੋ ਹਰ ਵਾਰੀ ਜਦੋਂ ਓਲੰਪਿਕਸ ਦੀ ਮਿਸਾਲ ਜਿਹੜੀ ਆ ਜਲਾਈ ਜਾਂਦੀ ਆ ਉਹ ਗ੍ਰੀਸ ਦੇ ਵਿੱਚ ਹੁੰਦੀ ਆ। ਅਤੇ ਗ੍ਰੀਸ ਦੇ ਵਿੱਚ ਲਾਈਟਿੰਗ ਸੈਰੇਮਨੀ ਕਹਿੰਦੇ ਵੀ ਪਬਲਿਕ ਨੂੰ ਕਲੋਜ਼ ਜਿਹੜੀ ਆ ਉਹ ਕਰ ਦਿੱਤੀ ਗਈ ਹੈ ਕਰੋਨਾ ਵਾਇਰਸ ਦੇ ਜਿਹੜੇ ਉਹ ਡਰ ਦੇ ਕਰਕੇ। ਹੋਰ ਬਹੁਤ ਸਾਰੇ ਜਿਹੜੇ ਕਹਿ ਲਓ ਵੀ ਵੱਡੇ ਵੱਡੇ ਨਾਮਚੀਨ ਮਿਊਜ਼ਿਕ ਵਾਲੇ ਹੈਗੇ, ਉਹਨਾਂ ਦੇ ਜਿਹੜੇ ਟੂਰ ਸੀਗੇ ਉਹ ਵੀ ਕਈ ਜਿਹੜੇ ਉਹ ਰੱਦ ਕਰ ਰਹੇ ਆ। ਸੋ ਇਹ ਸਾਰਾ ਕੁਛ ਇਸ ਕਰੋਨਾ ਵਾਇਰਸ ਦੇ ਕਰਕੇ ਜਿਹੜਾ ਹੋ ਰਿਹਾ ਆ। ਸੋ ਲੱਛਣਾਂ ਦੇ ਬਾਰੇ ਕਹਿੰਦੇ ਆ ਵੀ ਕਹਿੰਦੇ ਵੀ ਤਕਰੀਬਨ 5 ਦਿਨਾਂ ਤੋਂ ਲੈ ਕੇ ਤੇ 2 ਹਫ਼ਤਿਆਂ ਦੇ ਦਰਮਿਆਨ ਇਸ ਦੇ ਜਿਹੜੇ ਲੱਛਣ ਆ, ਜੇ ਤੁਹਾਨੂੰ ਕਰੋਨਾ ਵਾਇਰਸ ਹੁੰਦਾ ਹੈ ਤਾਂ ਉਹ ਸਾਹਮਣੇ ਉਹ ਆ ਜਾਂਦੇ ਨੇ। ਉਸ ਦੇ ਵਿੱਚ ਖੰਘਣਾ, ਜ਼ੁਕਾਮ, ਫੀਵਰ, ਬੁਖਾਰ, ਇੱਦਾਂ ਦੀਆਂ ਚੀਜ਼ਾਂ, ਅਤੇ ਨਾਲ ਜਿਹੜਾ ਆ ਸਾਹ ਜਿਹੜਾ ਆ ਉਹ ਜਿਹੜਾ ਅਟਕ ਕੇ ਆਉਣਾ ਜਾਂ ਉਸ ਨਾਲ ਰੁਕਣਾ, ਇਹ ਜਿਹੜੇ ਉਸ ਦੇ ਲੱਛਣ ਜਿਹੜੇ ਹੁੰਦੇ ਆ। ਜੇ ਕਿਸੇ ਨੂੰ ਇੱਦਾਂ ਦੇ ਲੱਛਣ ਨਜ਼ਰ ਆਉਂਦੇ ਨੇ ਆਪਣੇ ਆਪ ਦੇ ਵਿੱਚ ਤਾਂ ਉਹ ਤੁਰੰਤ ਡਾਕਟਰ ਨੂੰ ਕਾਲ ਕਰਕੇ ਜਿਹੜੀ ਉਹਨਾਂ ਤੋਂ ਸਲਾਹ ਜ਼ਰੂਰ ਲਵੇ। ਜੀ, ਸੋ ਬਿਲਕੁਲ ਇਸੇ ਤਰ੍ਹਾਂ ਜਿਹੜੀਆਂ ਫਾਈਨੈਂਸ਼ੀਅਲ ਮਾਰਕੀਟਸ ਆ ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਅਸਰ ਪੈ ਰਿਹਾ। ਕੱਲ੍ਹ USA ਦੇ ਵਿੱਚ ਡਾਓ ਜੋਨ ਇੰਡਸਟਰੀਅਲ 2000 ਪੁਆਇੰਟ ਡਾਊਨ ਗਿਆ ਸੀ, ਅੱਜ ਇੱਕ ਟਾਈਮ ਤੇ 700 ਪੁਆਇੰਟ ਉੱਪਰ ਗਿਆ ਸੀ, ਫਿਰ ਥੱਲੇ ਚਲੇ ਗਿਆ 200 ਪੁਆਇੰਟ, ਫਿਰ ਹੁਣ ਰਾਈਟ ਨਾਓ ਕਲੋਜ਼ ਟੂ 400 ਪੁਆਇੰਟ ਅਪ ਹੈਗਾ। ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਕੁਝ ਮੇਜਰ ਸਟੈਪ ਜਿਹੜੇ ਲਏ ਹੈਗੇ ਆ ਤਾਂ ਕਿ ਇਕੋਨਮੀ ਜਿਹੜੀ ਆ ਇਸੇ ਤਰ੍ਹਾਂ ਬਣੀ ਰਹੇ। ਉਹਨੂੰ ਦੇਖਦੇ ਹੋਏ ਜਿਹੜੀ ਸਟਾਕ ਮਾਰਕੀਟ ਥੋੜ੍ਹੀ ਅੱਜ ਅਪ ਗਈ ਹੈਗੀ ਆ। UN ਦੇ ਜਿੰਨੇ ਵੀ ਹੈੱਡਕੁਆਟਰਸ ਹੈਗੇ ਆ ਉਹ ਉਹਨਾਂ ਨੇ ਜਨਰਲ ਪਬਲਿਕ ਦੇ ਲਈ ਕਲੋਜ਼ ਕਰ ਦਿੱਤੇ ਹੈਗੇ ਆ। UN ਨੇ ਅੱਜ ਅਨਾਊਂਸ ਕੀਤਾ ਆ ਨਿਊਯਾਰਕ ਸਿਟੀ ਦੇ ਵਿੱਚ ਜਿਹੜੇ ਉਹਨਾਂ ਦੇ ਪਬਲਿਕ ਜਿਹੜੇ ਜਨਰਲ ਪਬਲਿਕ ਆ ਉਹਨਾਂ ਦੇ ਹੈੱਡਕੁਆਟਰਸ ਦੇ ਵਿੱਚ ਐਂਟਰ ਨਹੀਂ ਹੋ ਸਕਦੀ, ਈਵਨ ਦੋ ਕੋਈ ਕਿਸੇ ਤਰ੍ਹਾਂ ਦਾ UN ਦਾ EMPLOYEE ਕਰੋਨਾ ਵਾਇਰਸ ਨਾਲ ਇਨਫੈਕਟਡ ਨਹੀਂ ਹੋਇਆ। US ਏਅਰਲਾਈਨ ਨੇ ਡੋਮੈਸਟਿਕ ਤੇ ਇੰਟਰਨੈਸ਼ਨਲ ਫਲਾਈਟਸ ਦੇ ਵਿੱਚ ਬਹੁਤ ਜ਼ਿਆਦਾ ਘੱਟ ਕੀਤਾ ਹੈਗਾ ਆ। ਡੈਲਟਾ ਏਅਰਲਾਈਨ, ਅਮਰੀਕਨ ਏਅਰਲਾਈਨ, ਸਾਰੀਆਂ ਏਅਰਲਾਈਨਸ ਨੇ ਜਿਹੜਾ ਆ ਘੱਟ ਕੀਤਾ ਹੈਗਾ ਆ। US ਜਨਰਲ ਦੀ ਮੈਂ ਤੁਹਾਨੂੰ ਦੱਸ ਹੀ ਚੁੱਕਿਆ ਵੀ ਉਹ ਕਹਿੰਦੇ ਵੀ ਇਹ ਜਿਹੜਾ ਆ ਆਉਣ ਵਾਲੇ ਸਮੇਂ 'ਚ ਕਾਫੀ ਵੱਧ ਸਕਦਾ ਹੈਗਾ US ਦਾ ਜਿਹੜਾ ਇੱਕ ਵਾਰੀ ਘਟਣ ਤੋਂ ਪਹਿਲਾਂ ਇਹ ਪਹਿਲੋਂ ਆਪਣੇ ਚਰਨ ਸੀਮਾ ਤੇ ਜਾ ਕੇ ਫਿਰ ਹੌਲੀ ਹੌਲੀ ਘਟਣਾ ਸ਼ੁਰੂ ਕਰੂਗਾ। ਇੱਕ ਇਹ ਵੀ ਗੱਲ ਜਿਹੜੀ ਚੱਲ ਰਹੀ ਹੈ ਵੀ ਜਦੋਂ ਗਰਮੀਆਂ ਦਾ ਸੀਜ਼ਨ ਆਊਗਾ ਤਾਂ ਇਸ ਦੇ ਵਾਇਰਸ ਦੇ ਜਿਹੜੇ ਫੈਲਣ ਦਾ ਚਾਂਸ ਜਿਹੜਾ ਉਹ ਥੋੜ੍ਹਾ ਘੱਟ ਜਾਂਦਾ ਹੈ, ਕਿਉਂਕਿ ਗਰਮਾਇਸ਼ ਦੇ ਵਿੱਚ ਇਹ ਜਿਹੜਾ ਪਨਪਦਾ ਉਹ ਘੱਟ ਹੈਗਾ ਆ। ਸੋ ਹੁਣ ਦੇਖਦੇ ਹਾਂ ਇਸ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕੀ ਬਣਦਾ ਹੈ। ਉਮੀਦ ਕਰਦੇ ਹਾਂ ਵੀ ਥੋੜ੍ਹਾ ਜਿਹੜਾ ਇਸ ਦੇ ਵਿੱਚ ਬਿਹਤਰੀ ਜਿਹੜੀ ਹੋ ਸਕੇ, ਕਿਉਂਕਿ ਇਸ ਦਾ ਅਸਰ ਦੇਖ ਰਹੇ ਹਾਂ। ਅੱਜ ਜਿੱਦਾਂ ਹਰਜੋਤ ਸਿੰਘ ਜੀ ਆਪਾਂ ਆ ਰਹੇ ਸੀਗੇ, ਟ੍ਰੈਫਿਕ ਆਪਾਂ ਦੇਖਿਆ ਵੀ ਬਿਲਕੁਲ ਵੀ ਬਹੁਤ ਹੀ ਘੱਟ ਸੀਗੀ। ਬਾਟ ਵਾਲਿਆਂ ਨੂੰ ਚਿੰਤਾ ਜਿਹੜੀ ਆ ਇਹ ਸਤਾ ਰਹੀ ਆ ਵੀ ਕਹਿੰਦੇ ਵੀ ਸਾਡੀ ਜਿਹੜੇ ਰਾਈਡ ਕਰਨ ਵਾਲੇ ਨੇ ਲੋਕ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਕਟੌਤੀ ਹੋਈ ਹੈ। ਜਿੱਦਾਂ ਆਪਾਂ ਦੱਸਿਆ ਹੀ ਆ ਵੀ ਬਹੁਤ ਸਾਰੇ ਜਿਹੜੀਆਂ ਕੰਪਨੀਆਂ ਸਿਲੀਕਨ ਵੈਲੀ ਦੀਆਂ ਉਹਨਾਂ ਨੇ ਕਿਹਾ ਵੀ ਭਾਈ ਘਰੋਂ ਬੈਠੇ ਹੋਈ ਆਪਣਾ ਜਿਹੜਾ ਕੰਮ ਆ ਉਹ ਤੁਸੀਂ ਕਰੀ ਚੱਲੋ, ਤੁਹਾਨੂੰ ਦਫ਼ਤਰੇ ਆਉਣ ਦੀ ਜਿਹੜੀ ਉਹ ਜ਼ਰੂਰਤ ਨਹੀਂ ਹੈਗੀ। ਸੋ ਉਸ ਦਾ ਅਸਰ ਵੀ ਜਿਹੜਾ ਡੈਫੀਨੇਟਲੀ ਇਕਨੋਮਿਕ ਪੱਧਰ ਦੇ ਉੱਤੇ ਛੋਟੀ ਤੋਂ ਵੱਡੀਆਂ ਜਿਹੜੀਆਂ ਰੈਸਟੋਰੈਂਟਸ ਆ, ਗੈਸ ਸਟੇਸ਼ਨਸ ਆ, ਇਹਨਾਂ ਸਾਰਿਆਂ ਦੇ ਉੱਤੇ ਇਨਫੈਕਟ ਜਿਹੜੀਆਂ ਕਹਿ ਲਓ ਵੀ ਸਰਕਾਰੀ ਚੱਲ ਰਹੀਆਂ ਮਸ਼ੀਨਰੀਆਂ ਆ ਉਹਨਾਂ ਉੱਤੇ ਵੀ ਜਿਹੜਾ ਇਸ ਦਾ ਅਸਰ ਆ ਉਹ ਪੈ ਰਿਹਾ ਹੈਗਾ ਆ। ਸੋ ਇਸੇ ਹੀ ਇਕਨੋਮਿਕ ਸਲੋ ਡਾਊਨ ਨੂੰ ਮੱਦੇਨਜ਼ਰ ਰੱਖਦੇ ਹੋਏ ਜਿੱਦਾਂ ਹਰਜੋਤ ਸਿੰਘ ਜੀ ਨੇ ਦੱਸਿਆ ਵੀ ਰਾਸ਼ਟਰਪਤੀ ਟਰੰਪ ਦੇ ਦੁਆਰਾ ਇੱਕ ਇਕਨੋਮਿਕ ਰਿਸਪੌਂਸ ਜਿਹੜਾ ਆ ਉਹ ਤਿਆਰ ਕੀਤਾ ਜਾ ਰਿਹਾ ਆ ਵਾਈਟ ਹਾਊਸ ਦੇ ਦੁਆਰਾ।
ਆਈ ਥਿੰਕ ਕੋਈ ਸਟਿਮੂਲਸ ਪੈਕੇਜ ਜਿਹੜਾ ਆ ਇਸ ਪਾਸੇ ਵੱਲ ਨੂੰ ਦੇਣ ਦੀ ਵੱਲ ਨੂੰ ਜਿਹੜੀਆਂ ਸੋਚੀਆਂ ਜਾ ਰਹੀਆਂ। ਸੋ ਸ਼ਾਇਦ ਪੇਰੋਲ ਦੇ ਵਿੱਚ ਟੈਕਸਿਸ ਦੇ ਵਿੱਚ ਜਿਹੜੇ ਕੱਟਸ ਦੀ ਜਿਹੜੀ ਆ ਉਹੀ ਆਵਾਜ਼ ਜਿਹੜੀ ਇਸ ਦੇ ਵਿੱਚ ਉਹ ਆ ਰਹੀ ਆ। ਸੋ ਰਾਸ਼ਟਰਪਤੀ ਟਰੰਪ ਚਾਹੁੰਦੇ ਨਹੀਂ ਆ, ਕੋਈ ਵੀ ਜਿਹੜਾ ਉਹ ਨਹੀਂ ਚਾਹੂਗਾ ਰਾਸ਼ਟਰਪਤੀ ਵੀ ਉਹਨਾਂ ਦੇ ਖਾਸ ਕਰਕੇ ਰੀ ਇਲੈਕਸ਼ਨ ਈਅਰ ਦੇ ਵਿੱਚ ਜਿਹੜਾ ਇਕਨੋਮਿਕ ਮੈਲਟਡਾਊਨ ਜਿਹੜਾ ਹੋਵੇ, ਕਿਉਂਕਿ ਇਹ ਇੱਕ ਦਹਾਕੇ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਸਟਾਕ ਮਾਰਕੀਟ ਕਰੈਸ਼ ਜਿਹੜਾ ਉਹ ਦੇਖਿਆ ਗਿਆ ਸੀ। 2014 ਪੁਆਇੰਟ ਜਿਹੜਾ ਉਹ ਡਿੱਗਿਆ ਸੀ। 2 ਵਾਰੀ ਜਿਹੜੀ ਸਟਾਕ ਮਾਰਕੀਟ ਆ ਆਟੋਮੈਟਿਕਲੀ ਕਲੋਜ਼ ਹੋਈ ਸੀ, ਬੰਦ ਉੱਥੇ ਟ੍ਰੇਡਿੰਗ ਕਰਨੀ ਪਈ ਸੀ ਕਿਉਂਕਿ 7% ਤੋਂ ਵੱਧ ਜਿਹੜਾ ਉਹ ਲੂਜ਼ ਕਰ ਗਏ ਸੀਗੇ। ਅਤੇ ਹਰਜੋਤ ਸਿੰਘ ਜੀ, ਆਈ ਥਿੰਕ ਇਸੇ ਹੀ ਸਟਿਮੂਲਸ ਪੈਕੇਜ ਦੀ ਜਿਹੜੀ ਝਾਕ ਦੇ ਵਿੱਚ ਹੀ ਜਿਹੜਾ ਅੱਜ ਜਿਹੜਾ ਸਟਾਕ ਮਾਰਕੀਟ ਆ ਉਹ ਥੋੜ੍ਹਾ ਉੱਤੇ ਵੱਲ ਨੂੰ ਜਿਹੜਾ ਉਹ ਜਾ ਰਿਹਾ ਹੈਗਾ। ਸੋ ਉਹਨਾਂ ਨੂੰ ਥੋੜ੍ਹੀ ਉਮੀਦ ਜਿਹੜੀ ਆ ਬੱਝੀ ਆ ਵੀ ਸ਼ਾਇਦ ਇਕਨੋਮਿਕ ਤੌਰ ਦੇ ਉੱਤੇ ਜਿਹੜਾ ਆ ਉਹ ਥੋੜ੍ਹਾ ਠੀਕ ਹੋ ਸਕੇ। ਸੋ ਪਰ ਅੱਜ ਵੀ ਜਿਹੜਾ ਉਤਾਰ ਚੜਾਵ ਬਹੁਤ ਜ਼ਿਆਦਾ ਹੈ। ਹੁਣ ਦੇਖੋ, ਇੱਕ ਟਾਈਮ ਦੇ ਉੱਤੇ 400 ਪੁਆਇੰਟ ਸੀ, ਹੁਣ 62 ਪੁਆਇੰਟ ਹੀ ਜਿਹੜਾ ਉੱਤੇ ਰਹਿ ਗਿਆ। ਇੱਕ ਟਾਈਮ ਦੇ ਉੱਤੇ 800-900 ਪੁਆਇੰਟ ਵੱਧ ਗਿਆ ਸੀ, ਫਿਰ 400-500 ਪੁਆਇੰਟ ਥੱਲੇ ਨੂੰ ਵੀ ਜਿਹੜਾ ਉਹ ਚਲਾ ਗਿਆ ਕੱਲ੍ਹ ਦੇ ਮੁਕਾਬਲੇ। ਸੋ ਅੱਜ ਤਾਂ ਬਹੁਤ ਹੀ ਜ਼ਿਆਦਾ ਵੋਲੇਟਾਈਲ ਜਿਹੜਾ ਹਾਲਾਤ ਆ ਉਹ ਬਣੇ ਪਏ ਆ ਜੀ। ਸੋ ਬਿਲਕੁਲ, ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਪੇਰੋਲ ਟੈਕਸਸ ਘੱਟ ਕਰਨ ਦੇ ਲਈ ਕਿਹਾ, ਜਿਹਦੇ ਨਾਲ ਥੋੜ੍ਹਾ ਬਹੁਤਾ ਫਾਇਦਾ ਆਮ ਲੋਕਾਂ ਨੂੰ ਹੋਊਗਾ। ਚਾਈਨਾ ਦਾ ਜਿਹੜਾ ਪ੍ਰੈਜ਼ੀਡੈਂਟ ਆ ਜੀ ਜਿਨਪਿੰਗ, ਉਹ ਪਹਿਲੀ ਵਾਰੀ ਹੁਣ ਵੁਹਾਨ ਜਿਹੜੀ ਉੱਥੇ ਦੀ ਸਟੇਟ ਆ ਸਿਟੀ ਆ ਉੱਥੇ ਉਹ ਵਿਜ਼ਿਟ ਕਰਨ ਗਿਆ ਆ। ਕਰੋਨਾ ਵਾਇਰਸ ਸਭ ਤੋਂ ਪਹਿਲਾਂ ਜਨਵਰੀ 23 ਨੂੰ ਉੱਥੇ ਆਊਟਬ੍ਰੇਕ ਹੋਈ ਸੀ, ਜਿਹਦੇ ਨਾਲ ਹੁਣ ਤੱਕ ਕਹਿੰਦੇ ਪਈ ਉੱਥੇ ਜਿਹੜਾ ਵੁਹਾਨ ਦੇ ਵਿੱਚ 3136 ਲੋਕਾਂ ਦੀ ਮੌਤ ਹੋ ਚੁੱਕੀ ਆ। 80,754 ਕਨਫਰਮਡ ਕੇਸਿਸ ਹੈਗੇ ਆ ਜੀ। ਸੋ ਕਾਫੀ ਹੱਥ ਪੈਰ ਮਾਰ ਰਿਹਾ। ਪੂਰੇ ਗਲੋਬਲੀ 1,14,000 ਲੋਕ ਇਨਫੈਕਟ ਹੋ ਚੁੱਕੇ ਆ। ਨੋਵਲ ਕਰੋਨਾ ਵਾਇਰਸ COVID-19 ਜਿਹੜਾ ਇਹਨੂੰ ਨਾਮ ਦਿੱਤਾ ਗਿਆ। 4,000 ਲੋਕਾਂ ਦੀ ਮੌਤ ਹੋ ਚੁੱਕੀ ਆ। USA ਦੇ ਵਿੱਚ 26 ਜਾਣੇ ਜਿਹੜੇ ਆ ਮਾਰੇ ਜਾ ਚੁੱਕੇ ਹੈਗੇ ਆ। ਬਹੁਤ ਸਾਰੇ ਲੋਕਾਂ ਨੂੰ ਜਿਹੜਾ ਆ ਡਿਪਰੈਸ਼ਨ ਵਾਲਾ ਮਾਹੌਲ ਕਹਿੰਦੇ ਬਣਿਆ ਹੋਇਆ ਆ। ਖਾਸ ਕਰਕੇ ਐਂਗਜ਼ਾਇਟੀ ਬਹੁਤ ਹੈਗੀ ਆ ਕਰੋਨਾ ਵਾਇਰਸ ਨੂੰ ਲੈ ਕੇ। ਬਹੁਤ ਸਾਰੇ ਜਿਹੜੇ ਲੋਕ ਆ ਉਹਨਾਂ ਦੇ ਇੰਪਲਾਇਰ ਨੇ ਕਿਹਾ ਵੀ ਘਰਾਂ 'ਚ ਰਹੋ। ਸੋ ਉਹਨੂੰ ਦੇਖਦੇ ਹੋਏ ਬਹੁਤ ਸਾਰੇ ਜਿਹੜੇ ਸਾਈਕੋਲੋਜਿਸਟ ਆ ਉਹ ਕਹਿ ਰਹੇ ਆ ਵੀ ਜਿਹੜਾ ਸੋਸ਼ਲ ਮੀਡੀਆ ਆ ਉਹ ਘੱਟ ਵਾਚ ਕਰੋ, ਪਾਣੀ ਜ਼ਿਆਦਾ ਪੀਓ, ਥੋੜ੍ਹੀ ਐਕਸਰਸਾਈਜ਼ ਕਰੋ, ਤੁਰੋ ਫਿਰੋ, ਉਹਦੇ ਨਾਲ ਜਿਹੜੀ ਤੁਹਾਡੀ ਐਂਗਜ਼ਾਇਟੀ ਆ ਉਹ ਘਟੂਗੀ। ਜੀ ਬਿਲਕੁਲ। ਬਾਕੀ ਆਪਣੀ ਹਾਈਜੀਨ ਦਾ, ਕਲੀਨੀਨੈਸ ਦਾ ਜਿਹੜਾ ਜੀ ਭਾਈ ਵੱਧ ਤੋਂ ਵੱਧ ਪਲੀਜ਼ ਧਿਆਨ ਰੱਖੋ। ਜਿਹੜੀਆਂ ਛੋਟੀਆਂ ਚੀਜ਼ਾਂ ਆ ਉਸ ਦੇ ਨਾਲ ਇਹ ਚੀਜ਼ਾਂ ਕਰਨ ਦੇ ਨਾਲ ਤੁਹਾਡਾ ਕਾਫੀ ਜ਼ਿਆਦਾ ਬਚਾਅ ਜਿਹੜਾ ਉਹ ਹੋ ਸਕਦਾ ਆ। ਸੋ ਇਹ ਜਿਹੜਾ ਜ਼ਰੂਰੀ ਆ। ਇੱਕ ਜਿਹੜੀ ਵੂਹਾਨ ਦੇ ਨਾਲ ਸੰਬੰਧਿਤ ਖਬਰ ਇਹ ਆਈ ਸੀ, ਚਾਈਨਾ ਵਾਲਿਆਂ ਨੇ ਇਹ ਆਖਿਆ ਆ ਵੀ ਪਿਛਲੇ 2 ਦਿਨਾਂ ਦੇ ਵਿੱਚ ਉੱਥੇ ਕੋਈ ਨਵਾਂ ਕੇਸ ਜਿਹੜਾ ਆ ਉਹ ਨਹੀਂ ਜਿਹੜਾ ਸਾਹਮਣੇ ਆਇਆ। ਸੋ ਕਿਤੇ ਨਾ ਕਿਤੇ ਜਿਹੜੀ ਕੁਆਰੰਟੀਨ ਉੱਥੇ ਉਹਨਾਂ ਨੇ ਉਹ ਕੀਤਾ ਆ। ਸੋ ਸਰਕਾਰ ਉਸ ਦੇ ਵਿੱਚ ਥੋੜ੍ਹੀ ਜਿਹੀ ਕਾਮਯਾਬੀ ਕਹਿ ਸਕਦੇ ਆ ਵੀ ਉਹ ਹਾਸਲ ਕਰ ਰਹੀ ਹੈ। ਸੋ ਇਹੀ ਕਾਰਨ ਹੋ ਸਕਦਾ ਆ ਵੀ ਜਿਹੜੇ ਚਾਈਨਾ ਦੇ ਪ੍ਰੀਮੀਅਰ ਹੈਗੇ ਜੀ ਜਿਨਪਿੰਗ ਉਹ ਉੱਥੇ ਜਾ ਰਹੇ ਹੈਗੇ ਨੇ। ਸੋ ਯੂਰਪ ਦੇ ਵਿੱਚ ਖਤਰਾ, ਇਟਲੀ ਦੇ ਵਿੱਚ ਇੰਨੇ ਜ਼ਿਆਦਾ 9,000 ਤੋਂ ਵੱਧ ਕੇਸ ਹੋਣ ਦੇ ਕਰਕੇ ਉਹਨਾਂ ਨੂੰ ਵੀ ਜਿਹੜਾ ਫੈਲਿਆ ਹੋਇਆ ਆ ਵੀ ਬਾਕੀ ਯੂਰਪ ਦੇ ਵਿੱਚ ਵੀ ਇਹ ਕੰਮ ਹੋ ਸਕਦਾ ਆ। ਜਰਮਨੀ 'ਚ ਵੀ ਕੱਲ੍ਹ 2 ਮੌਤਾਂ ਦੀ ਖਬਰ ਸੀ। ਫਰਾਂਸ ਦੇ ਦੇਖੋ ਕਲਚਰ ਮਿਨਿਸਟਰ ਨੂੰ ਜਿਹੜਾ ਹੋ ਗਿਆ। ਸਪੇਨ ਦੇ ਵਿੱਚ ਵੀ 1600 ਕੇਸ ਜਿਹੜੇ ਉਹ ਹੈਗੇ ਨੇ। ਜਾਪਾਨ ਦੇ ਵਿੱਚ ਵੀ 581 ਕੇਸ ਆ। ਸੋ ਜਾਪਾਨ ਦੇ ਵਿੱਚ ਹੁਣ ਓਲੰਪਿਕਸ ਵੀ ਆਉਣੀਆਂ ਹੈਗੀਆਂ ਨੇ। ਸੋ ਉਹਨਾਂ ਦੇ ਜਿਹੜੇ ਕੈਂਸਲੇਸ਼ਨ ਦੀ ਜਿਹੜੀ ਤਲਵਾਰ ਆ ਉਹ ਉਸ ਦੇ ਉੱਤੇ ਲਟਕ ਰਹੀ ਆ। ਇਕੱਲਾ ਇਹੀ ਨਹੀਂ ਹਰਜੋਤ ਸਿੰਘ ਜੀ, ਕਿਉਂਕਿ ਓਲੰਪਿਕਸ ਦੇ ਲਈ ਜਿਹੜਾ ਕੁਆਲੀਫਾਈ ਕਰਨ ਦੇ ਲਈ ਓਲੰਪਿਕਸ ਤੋਂ ਕੁਝ ਕੁ ਮਹੀਨੇ ਪਹਿਲਾਂ ਬਹੁਤ ਸਾਰੇ ਇਵੈਂਟਸ ਜਿਹੜੇ ਵੱਖ-ਵੱਖ ਥਾਵਾਂ ਦੇ ਉੱਤੇ ਹੁੰਦੇ ਨੇ। ਸੋ ਯੂਰਪ ਦੇ ਵਿੱਚ ਕਈ ਇਵੈਂਟਸ ਦੇ ਵਿੱਚ ਬਹੁਤ ਵੱਡੀ ਜਿਹੜੀ ਆ ਉਹ ਸਮੱਸਿਆ ਉਹਨਾਂ ਨੂੰ ਆ ਰਹੀ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਊਗਾ। ਬਾਸਕਿਟਬਾਲ ਦੇ ਕਾਫੀ ਮਸ਼ਹੂਰ ਖਿਡਾਰੀ ਜਿਹੜੇ ਚਾਰਲਸ ਜਿਹੜੇ ਹੈਗੇ ਨੇ ਇੱਥੇ ਅਮਰੀਕਾ ਦੇ, ਉਹਨਾਂ ਨੇ ਕਿਹਾ ਵੀ ਜੇ ਜਾਪਾਨ ਨੂੰ ਡਰ ਲੱਗਦਾ ਤੇ ਉਹ ਜਿਹੜੀਆਂ ਓਲੰਪਿਕਸ ਆ ਅਮਰੀਕਾ ਦੇ ਵਿੱਚ ਮੂਵ ਕਰ ਦੇਣੀਆਂ ਚਾਹੀਦੀਆਂ, ਇੱਥੇ ਜਿਹੜੀਆਂ ਉਹ ਕਰਾ ਲੈਣੀਆਂ ਚਾਹੀਦੀਆਂ ਆ। ਸੋ ਦੇਖਦੇ ਹਾਂ ਆਉਣ ਵਾਲੇ ਸਮੇਂ 'ਚ ਕੀ ਬਣਦਾ। ਅਤੇ ਜਾਪਾਨ ਦੇ ਵਿੱਚੋਂ ਹਰਜੋਤ ਸਿੰਘ ਜੀ ਓਲੰਪਿਕਸ ਨਾਲ ਸੰਬੰਧਿਤ ਇਹ ਖਬਰ ਆ ਰਹੀ ਸੀ ਵੀ ਉੱਥੋਂ ਦੀ ਜਿਹੜੀ ਇੱਕ ਟੀਮ ਆ, ਜੇ ਕਹਿੰਦੇ ਵੀ ਕੈਂਸਲੇਸ਼ਨ ਦੀ ਗੱਲ ਆਉਂਦੀ ਆ ਤੇ ਕਹਿੰਦੇ ਵੀ 1-2 ਸਾਲ ਤੱਕ ਇਸ ਨੂੰ ਜਿਹੜਾ ਪੋਸਟਪੋਨ ਆ ਉਹ ਕੀਤਾ ਜਾ ਸਕਦਾ ਆ। ਸੋ ਇਹ ਵੀ ਕਿਉਂਕਿ ਖਿਡਾਰੀ ਤਾਂ ਵਿਚਾਰੇ ਵੇਟ ਕਰਦੇ ਹੁੰਦੇ ਆ ਵੀ 4 ਸਾਲਾਂ ਬਾਅਦ ਓਲੰਪਿਕਸ ਦੇ ਵਿੱਚ ਜਾਵਾਂਗੇ ਅਤੇ 2 ਸਾਲ ਤੱਕ ਦਾ ਜੇ ਜਾਂ 1 ਸਾਲ 2 ਸਾਲ ਜਿੰਨਾ ਵੀ ਜੇ ਇਹ ਪੋਸਟਪੋਨਮੈਂਟ ਹੁੰਦੀ ਆ ਤਾਂ ਉਹਦੇ ਕਰਕੇ ਵੀ ਕਾਫੀ ਵੱਡੀ ਪ੍ਰੋਬਲਮ ਆ। ਅਤੇ ਨਾਲ ਦੇ ਨਾਲ ਜਿਹੜੇ ਓਲੰਪਿਕ ਵਾਲੇ ਆਰਗੇਨਾਈਜ਼ਰ ਆ ਉਹਨਾਂ ਨੂੰ ਇਹ ਵੀ ਧਿਆਨ ਰੱਖਣਾ ਬਹੁਤ ਜ਼ਰੂਰੀ ਆ ਵੀ ਇਹ ਕਰੋਨਾ ਵਾਇਰਸ ਵਾਲਾ ਕੋਈ ਇਨਫੈਕਟਡ ਬੰਦਾ ਉੱਥੇ ਜੇ ਕੋਈ ਆ ਜਾਂਦਾ ਹੈ ਅਤੇ ਉਹਦੇ ਨਾਲ ਹਜ਼ਾਰਾਂ ਹੀ ਲੱਖਾਂ ਹੀ ਲੋਕਾਂ ਨੂੰ ਜਿਹੜਾ ਇਹ ਆਊਟਬ੍ਰੇਕ ਆ ਉਹ ਵੱਧ ਵੀ ਸਕਦੀ ਹੈ। ਸੋ
ਇਹ ਸਾਰੀਆਂ ਚੀਜ਼ਾਂ ਨੂੰ ਜਿਹੜਾ ਗੌਰ ਕਰਦੇ ਹੋਏ ਇੱਕ ਅਹਿਮ ਫੈਸਲਾ ਜਿਹੜੀ ਜਾਪਾਨ ਦੀ ਕਮੇਟੀ ਦੇ ਵੱਲੋਂ, ਓਲੰਪਿਕ ਕਮੇਟੀ ਦੇ ਵੱਲੋਂ ਜਿਹੜਾ ਕਹਿੰਦੇ ਵੀ ਜਲਦ ਹੀ ਆ ਸਕਦਾ ਹੈ ਜੀ। ਫਲੋਰੀਡਾ ਦੇ ਕਪਲ ਨੇ ਜਿਹੜਾ ਗ੍ਰੈਂਡ ਪ੍ਰਿੰਸੈਸ ਕਰੂਜ਼ ਸ਼ਿਪ ਆ ਜਿਹੜਾ ਹੁਣ ਓਕਲੈਂਡ ਡੌਕ ਕੀਤਾ ਗਿਆ, ਉਸ ਨੂੰ $1 ਮਿਲੀਅਨ ਦਾ ਜਿਹੜਾ ਲਾਸੂਟ ਫਾਈਲ ਕਰ ਦਿੱਤਾ ਹੈਗਾ ਯੂਨਾਈਟਿਡ ਸਟੇਟ ਡਿਸਟ੍ਰਿਕਟ ਕੋਰਟ ਦੇ ਵਿੱਚ ਲਾਸ ਐਂਜਲਸ ਦੇ ਵਿੱਚ ਜਿਹੜੀ ਹੈਗੀ ਆ। ਉਹਨਾਂ ਨੇ ਕਿਹਾ ਵੀ ਜਿਹੜਾ ਉਹ ਸਾਨੂੰ ਇਹ ਕਰੋਨਾ ਵਾਇਰਸ ਤੋਂ ਬਚਾ ਨਹੀਂ ਸਕੇ, ਇਸ ਕਰਕੇ ਜਿਹੜਾ ਆ ਕਰੂਜ਼ ਸ਼ਿਪ ਦੇ ਉੱਤੇ ਸੂ ਕੀਤਾ ਗਿਆ। 3500 ਦੇ ਕਰੀਬ ਪੈਸੇਂਜਰ ਇਸ ਕਰੂਜ਼ ਸ਼ਿਪ ਦੇ ਵਿੱਚ ਸੀਗੇ। ਇੱਕ ਵਾਰੀ ਫਿਰ ਆਪਾਂ ਕੱਲ੍ਹ ਵੀ ਦੱਸਿਆ ਸੀ, ਸਟੇਟ ਡਿਪਾਰਟਮੈਂਟ ਜਿਹੜੀ ਆ US ਦੀ, ਉਸਨੇ ਇਹ ਕਿਹਾ ਹੈ ਵੀ ਕੋਈ ਵੀ ਅਮਰੀਕਨ ਕਰੂਜ਼ ਸ਼ਿਪ ਦੇ ਰਾਹੀਂ ਟਰੈਵਲ ਨਾ ਕਰੇ, ਕਿਉਂਕਿ ਕਰੋਨਾ ਵਾਇਰਸ ਦੇ ਉਹਦੇ ਵਿੱਚ ਤੁਹਾਨੂੰ ਹੋਣ ਦੇ ਚਾਂਸ ਜ਼ਿਆਦਾ ਹੈਗੇ ਆ। ਸੋ US ਸਿਟੀਜ਼ਨ ਸਪੈਸ਼ਲੀ ਵਿਦ ਅੰਡਰਲਾਈਂਗ ਕੰਡੀਸ਼ਨ, ਜਿਨ੍ਹਾਂ ਦੀ ਕੋਈ ਨਾ ਕੋਈ ਕੰਡੀਸ਼ਨ ਹੈਗੀ, ਸ਼ੁੱਡ ਨਾਟ ਟਰੈਵਲ ਬਾਈ ਕਰੂਜ਼ ਸ਼ਿਪ। ਇਹ US ਦੀ ਜਿਹੜੀ ਸਟੇਟ ਡਿਪਾਰਟਮੈਂਟ ਨੇ ਕਿਹਾ। ਸਾਡਾ ਜਿਹੜਾ ਗੁਆਂਢੀ ਮੁਲਕ ਕੈਨੇਡਾ ਹੈਗਾ ਆ, ਉੱਥੇ ਵੀ ਜਿਹੜੀ ਆ 78 ਦੇ ਕਰੀਬ ਕਹਿੰਦੇ ਹੁਣ ਤੱਕ ਕੇਸਿਸ ਆ ਚੁੱਕੇ ਆ ਜਿਹੜੇ ਲੋਕਾਂ ਨੂੰ ਕਰੋਨਾ ਵਾਇਰਸ ਹੋਇਆ ਆ। ਉੱਥੇ ਦੀ ਹੈਲਥ ਡਿਪਾਰਟਮੈਂਟ ਵੀ ਕਹਿ ਰਹੀ ਆ ਵੀ ਕਰੋਨਾ ਵਾਇਰਸ 35 ਤੋਂ 70% ਲੋਕਾਂ ਨੂੰ ਇਨਫੈਕਟ ਕਰ ਸਕਦਾ, ਤੇ ਸਾਨੂੰ ਜਿਹੜੇ ਆ ਮੇਕਸ਼ਿਫਟ ਹਸਪੀਟਲ ਆ ਉਹ ਬਣਾਉਣੇ ਚਾਹੀਦੇ ਤਾਂ ਕਿ ਲੋਕਾਂ ਨੂੰ ਕੁਆਰੰਟਾਈਨ ਕੀਤਾ ਜਾ ਸਕੇ। ਨਿਊਜ਼ ਬ੍ਰੰਸਵਿਕ ਇੱਕ ਸਟੇਟ ਦੇ ਵਿੱਚ ਵੀ ਸਕੂਲ ਕੁਛ ਜਿਹੜੇ ਹੈਗੇ ਆ ਬੰਦ ਹੋਏ ਹੈਗੇ ਆ, ਤੇ ਉਹਨਾਂ ਨੇ ਇਹ ਕਿਹਾ ਵੀ ਕੋਈ ਵੀ ਬੰਦਾ ਜਿਹੜਾ ਕਿਸੇ ਵੀ ਦੁਨੀਆ ਦੇ ਮੁਲਕ ਚੋਂ ਟਰੈਵਲ ਕਰਕੇ ਆਉਂਦਾ, ਉਹ ਆਪਣੇ ਸਕੂਲ ਦੇ ਬੱਚਿਆਂ ਨੂੰ 2 ਵੀਕ ਤਾਈਂ ਘਰ ਦੇ ਵਿੱਚ ਹੀ ਰੱਖੇ। ਸੋ ਪੂਰੀ ਦੁਨੀਆ ਦੇ ਵਿੱਚ ਕਾਫੀ ਜਿਹੜੀ ਆ ਇਹਦੀ ਹਾਹਾਕਾਰ ਮਚੀ ਹੋਈ ਹੈਗੀ ਆ। ਸੋ ਇੱਥੇ ਵੀ ਜੇ ਕਿਸੇ ਨੂੰ ਐਮਰਜੈਂਸੀ ਜਾਣਾ ਹੈਗਾ ਜ਼ਰੂਰ ਉਹ ਜਾਓ, ਬਾਕੀ ਕਹਿੰਦੇ ਵੀ ਆਮ ਜਿਹੜਾ ਆ ਤੁਹਾਨੂੰ ਥੋੜ੍ਹਾ ਬਚਾਅ ਕਰਨਾ ਚਾਹੀਦਾ ਆ, ਕਿਉਂਕਿ ਏਅਰਪੋਰਟਸ ਦੇ ਉੱਤੇ ਵੀ ਜਿਹੜਾ ਕਾਫੀ ਟਾਈਮ ਲੱਗਦਾ ਹੈਗਾ, ਕਾਫੀ ਪੁੱਛਗਿੱਛ ਹੁੰਦੀ ਹੈਗੀ ਆ। ਜੀ, ਇਹ ਵੀ ਬਹੁਤ ਜ਼ਰੂਰੀ ਹੈ ਵੀ ਜਿਨ੍ਹਾਂ ਨੇ ਟਰੈਵਲ ਕਰਨਾ ਆ ਐਕਸਟਰਾ ਸਮਾਂ ਜਿਹੜਾ ਉਹ ਲੈ ਕੇ ਜਿਹੜਾ ਉਹ ਜਾਓ। ਪਤਾ ਨਹੀਂ ਅੱਗੋਂ ਡਿਲੇ ਮਿਲਣਾ ਆ, ਕੈਂਸਲੇਸ਼ਨ ਮਿਲਣਾ ਆ, ਸਿਕਿਉਰਿਟੀ ਚੈੱਕ ਕਿੱਦਾਂ ਦਾ ਹੋਣਾ ਆ, ਤੁਹਾਡਾ ਜਿਹੜਾ ਮੱਥੇ ਦੇ ਉੱਤੇ ਟੈਂਪਰੇਚਰ ਜਾਂ ਕੋਈ ਇੱਦਾਂ ਦੀ ਚੈੱਕ ਵਗੈਰਾ ਵੀ ਜਿਹੜਾ ਉਹ ਕੀਤਾ ਜਾਊਗਾ। ਸੋ ਉਸ ਦੇ ਲਈ ਜਿਹੜਾ ਧਿਆਨ ਤੁਹਾਨੂੰ ਰੱਖਣਾ ਚਾਹੀਦਾ ਆ, ਆਪਣੇ ਵੱਲੋਂ ਐਕਸਟਰਾ ਟਾਈਮ ਲੈ ਕੇ ਜਿਹੜਾ ਉਹ ਟਰੈਵਲ ਕਰੋ। ਬਾਕੀ ਟਰੈਵਲ ਜੇ ਬਹੁਤ ਹੀ ਜ਼ਿਆਦਾ ਜ਼ਰੂਰੀ ਆ ਉਹੀ ਜਿਹੜਾ ਉਹ ਕੀਤਾ ਜਾਵੇ। ਜੇ ਕੋਈ ਛੁੱਟੀਆਂ ਮਨਾਉਣ ਚੱਲਾ ਸੀ, ਹਾਲ ਦੀ ਘੜੀ ਆਪਣੀ ਇਹਨਾਂ ਛੁੱਟੀਆਂ ਨੂੰ ਮੇ ਵੀ ਜਿਹੜਾ ਪੋਸਟਪੋਨਮੈਂਟ ਦੇ ਬਾਰੇ ਜਿਹੜਾ ਉਹ ਸੋਚੇ, ਤਾਂ ਜੋ ਇਹ ਜਿਹੜਾ ਡਰ ਆ ਕਿਤੇ ਨਾ ਕਿਤੇ ਨਿਕਲ ਜਾਵੇ, ਕਿਉਂਕਿ ਡਰ ਬਹੁਤ ਜ਼ਿਆਦਾ ਖੌਫ ਜਿਹੜਾ ਆ ਇਸ ਦਾ ਡੈਫੀਨੇਟਲੀ ਜਿਹੜਾ ਉਹ ਬਣਿਆ ਪਿਆ ਆ। ਬਾਕੀ ਇਸ ਨਾਂ ਦੇ ਉੱਤੇ ਸਕੈਮ ਵੀ ਕਈ ਜਿਹੜੇ ਉਹ ਚੱਲ ਰਹੇ ਨੇ ਵੀ ਆਹ ਚੀਜ਼ ਖਾ ਲਓ ਅਤੇ ਆਹ ਚੀਜ਼ ਕਰ ਲਓ, ਅਤੇ ਕਈ ਜਿਹੜੀਆਂ ਚੀਜ਼ਾਂ ਵੀ ਵੇਚੀ ਜਾ ਰਹੇ ਨੇ। ਇਸ ਦੇ ਜਿਹੜੇ ਉਹ ਡਰ ਤੋਂ, ਇਹਨਾਂ ਸਾਰੀਆਂ ਚੀਜ਼ਾਂ ਤੋਂ ਜਿਹੜਾ ਉਹ ਬਚ ਕੇ ਰਹੋ। ਪੈਨਿਕ ਕਰਨ ਦੀ ਜਿਹੜੀ ਉਹ ਜ਼ਰੂਰਤ ਨਹੀਂ ਹੈਗੀ। ਜਿਹੜੀਆਂ ਚੀਜ਼ਾਂ ਤੁਹਾਡੇ ਕੋਲ ਮੌਜੂਦ ਆ, ਲੋੜੀਂਦੀਆਂ ਜਿਹੜੀਆਂ ਚੀਜ਼ਾਂ ਆ ਉਹੀ ਲਓ। ਐਵੇਂ ਜਾਣ ਬੁੱਝ ਕੇ ਜਿਹੜੀਆਂ ਸਟਾਕਿੰਗ ਆ ਉਹ ਜਿਹੜੀ ਉਹ ਨਾ ਕਰੋ, ਕਿਉਂਕਿ ਜ਼ਰੂਰਤਮੰਦ ਲੋਕ ਨਹੀਂ ਤਾਂ ਫਿਰ ਰਹਿ ਜਾਂਦੇ ਆ। ਜਿੱਦਾਂ ਪਿਛਲੇ ਵੀਕ ਦੇ ਵਿੱਚ ਟੋਇਲਟ ਪੇਪਰ ਅਤੇ ਸੈਨੀਟਾਈਜ਼ਰਾਂ ਦਾ ਜਿਹੜਾ ਆ ਕਹਿ ਲਓ ਵੀ ਲੋਕਾਂ ਨੇ ਤਾਂ ਰੇਸਾਂ ਲਾ ਕੇ ਅਤੇ ਉਹ ਜਿਹੜੇ ਚੱਕੇ ਆ। ਅਕਸਰ ਜਿਹੜੀ ਹਰਜੋਤ ਸਿੰਘ ਜੀ ਗੱਲਾਂ ਕਰਦੇ ਸੀ ਵੀ ਆਪਣੀ ਕੌਮ ਵਾਲੇ ਆਹ ਕਰਦੇ, ਪਕੌੜਿਆਂ ਨੂੰ ਦੇਖ ਕੇ ਦੇਖੋ ਜਦੋਂ ਮਾੜਾ ਟਾਈਮ ਆਉਂਦਾ ਨਾ, ਅਸਲੀ ਜਿਹੜੀ ਆ ਉਦੋਂ ਲੋਕਾਂ ਦਾ ਪਤਾ ਲੱਗਦਾ ਆ ਵੀ ਉਹ ਕਿੱਦਾਂ ਧੱਕੇ ਮਾਰ ਕੇ ਅਤੇ ਉਹ ਸਾਰੀਆਂ ਚੀਜ਼ਾਂ ਕਰਦੇ ਆ। ਸੋ ਇਹ ਆਈ ਥਿੰਕ ਇੱਕ ਇਨਸਾਨੀ ਫਿਤਰਤ ਆ। ਕਈ ਵਾਰੀ ਨਾ ਆਪਣੇ ਲੋਕ ਆਪਣਿਆਂ ਨੂੰ ਕੁਝ ਜ਼ਿਆਦਾ ਹੀ ਜਿਹੜੀਆਂ ਗਾਲਾਂ ਆ ਉਹ ਕੱਢ ਜਾਂਦੇ ਹੁੰਦੇ ਆ। ਸੋ ਇੰਨਾ ਨਹੀਂ ਕਰਨ ਦੀ ਲੋੜ ਹੈ, ਇੱਕ ਇਨਸਾਨੀ ਫਿਤਰਤ ਆ। ਜਦੋਂ ਕਿਸੇ ਚੀਜ਼ ਦੀ ਜ਼ਰੂਰਤ ਹੁੰਦੀ ਉਹਦੇ ਮਗਰ ਬੰਦਾ ਉਹ ਭੱਜਦਾ ਉਸ ਤਰੀਕੇ ਦੇ ਨਾਲ ਹੁੰਦਾ। ਨਾਲੇ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਜੇ ਸੈਨੀਟਾਈਜ਼ਰ ਆਪਾਂ ਹੀ ਸਾਰੇ ਚੱਕ ਕੇ ਲੈ ਗਏ ਤੇ ਤੁਸੀਂ ਕਿਤੇ ਰੈਸਟੋਰੈਂਟ ਜਾਂਦੇ ਆ, ਕਿਤੇ ਫਿਟਨੈਸ ਕਿਤੇ ਵੀ ਜਾਂਦੇ ਆ, ਜੇ ਬਾਕੀ ਲੋਕ ਨਹੀਂ ਯੂਜ਼ ਕਰਦੇ ਤੇ ਤੁਹਾਡੇ ਫਿਰ ਚਾਂਸ ਉਨੇ ਜ਼ਿਆਦਾ ਹੈਗੇ ਆ। ਸੋ ਜਾਪਾਨੀਆਂ ਵੱਲ ਦੇਖਣਾ ਚਾਹੀਦਾ। ਕਹਿੰਦੇ ਵੀ ਉੱਥੇ ਸਟੋਰ ਸੀ ਵੀ ਜਿੰਨੇ ਚਾਹੀਦੇ ਸੀ ਘਰ ਦੇ ਮੈਂਬਰ ਉਨੇ ਹੀ ਚੱਕ ਕੇ ਲੈ ਕੇ ਜਾਂਦੇ ਸੀ। ਉਹ ਦੇਖੋ ਇੰਨਾ ਜਿਹੜਾ ਸਹਿਜ ਹੈਗਾ ਉਹਨਾਂ ਦੇ ਵਿੱਚ। ਕਈਆਂ 'ਚ ਹੈਗਾ, ਸਾਰਿਆਂ ਦੇ ਵਿੱਚ ਨਹੀਂ। ਆਪਾਂ ਕਹਿੰਦੇ 100% ਕਿਸੇ ਦੇ ਵਿੱਚ ਨਹੀਂ ਹੁੰਦਾ, ਪਰ ਆਪੇ ਜੇ ਆਪਾਂ ਟਰਾਈ ਕਰੀਏ ਤਾਂ ਸ਼ਾਇਦ ਜਿਹੜੇ ਚੀਜ਼ ਨੂੰ ਜਿਹੜਾ ਉਹ ਬਣ ਸਕਦੇ ਆ। ਐਂਗਜ਼ਾਇਟੀ ਜਿਹੜੀ ਆ, ਪੈਨਿਕ ਆ, ਉਹ ਜਿਹੜਾ ਉਹ ਜ਼ਿਆਦਾ ਨਾ ਕਰੋ। ਜੇ ਤੁਹਾਨੂੰ ਡਰ ਹੈਗਾ ਆ, ਸ਼ੱਕ ਹੈਗਾ ਆ ਵੀ ਅਜਿਹੀ ਥਾਂ ਦੇ ਉੱਤੇ ਜਾ ਕੇ ਤੁਹਾਨੂੰ ਇੱਦਾਂ ਚੀਜ਼ ਹੋ ਸਕਦੀ ਆ, ਤੁਸੀਂ ਕੁਝ ਦਿਨਾਂ ਦੇ ਲਈ ਪਰਹੇਜ਼ ਕਰੋ, ਨਾ ਜਾਓ। ਜ਼ਰੂਰੀ ਨਹੀਂ ਆ ਵੀ ਉੱਥੇ ਜਾਣਾ ਹੀ ਜਿਹੜਾ ਉਹ ਜਾਣਾ ਹੈ। ਜੇ ਨਾ ਜਾਏ ਬਗੈਰ ਵੀ ਤੁਹਾਡਾ ਸਰ ਸਕਦਾ ਆ, ਉਹ ਨਾ ਜਾਓ। ਅਤੇ ਜੇ ਤੁਸੀਂ ਜਾ ਰਹੇ ਹੋ ਤਾਂ ਇਹਤਿਆਤ ਜਿਹੜਾ ਆਪਣੇ ਆਪ ਨੂੰ ਜਿਹੜਾ ਉਹ ਜ਼ਰੂਰ ਉਹ ਵਰਤੋ। ਸੋ ਪਲੀਜ਼ ਜਿਹੜਾ ਇਹ ਧਿਆਨ ਤੁਸੀਂ ਜਿਹੜਾ ਕਿਰਪਾ ਕਰਕੇ ਜਿਹੜਾ ਰੱਖੋ। ਬਾਕੀ ਇੰਨੀ ਜ਼ਿਆਦਾ ਸਟਾਕਿੰਗ ਕਰਕੇ ਫਿਰ ਤੁਸੀਂ ਕੀ ਕਰੋਗੇ, ਕਿਉਂਕਿ ਜਿੱਦਾਂ ਇਹ ਕਿਹਾ ਜਾ ਰਿਹਾ ਹੁਣ ਗਰਮੀਆਂ ਦਾ ਮਾਹੌਲ ਜਿਹੜਾ ਆ ਜਾਣਾ ਅਤੇ ਉਦੋਂ ਵਾਇਰਸ
ਇੱਦਾਂ ਦਾ ਜਿਹੜਾ ਫੈਲਣਾ ਹੈ ਉਹ ਘਟ ਸਕਦਾ ਹੈ। ਇੱਦਾਂ ਦੇ ਜਿਹੜੇ ਅਨੁਮਾਨ ਹੈ, ਇੱਦਾਂ ਦੇ ਅੰਦੇਸ਼ੇ ਜਿਹੜੇ ਉਹ ਲਾਏ ਜਾ ਸਕਦੇ ਆ। ਉੱਦਾਂ ਇਹ ਆ ਵੀ ਅਜੇ ਕਿਹਾ ਜਾ ਰਿਹਾ ਵੀ ਇੱਕ ਵਾਰੀ ਚਰਨ ਸੀਮਾ 'ਤੇ ਜਾ ਕੇ ਇਸਨੇ ਫਿਰ ਜਿਹੜਾ ਘਟਣਾ ਆ ਉਹ ਸ਼ੁਰੂ ਹੋਣਾ ਆ। ਸੋ ਆਈ ਥਿੰਕ ਇਹ ਵੀ ਚੀਜ਼ ਬਹੁਤ ਲਾਜ਼ਮੀ ਆ, ਧਿਆਨ ਦੇ ਰੱਖਣ ਵਾਲੀ ਆ ਵੀ ਆਪਾਂ ਕਈ ਵਾਰੀ ਡਰ ਜ਼ਿਆਦਾ ਜਾਂਦੇ, ਪੈਨਿਕ ਜਦੋਂ ਜ਼ਿਆਦਾ ਕਰਦੇ ਆ, ਘਬਰਾਹਟ ਜਿਹੜੇ ਉਹ ਜ਼ਿਆਦਾ ਹੁੰਦੀ ਆ, ਅਤੇ ਉਦੋਂ ਫਿਰ ਬੰਦਾ ਫਿਰ ਗਲਤ ਫੈਸਲੇ ਅਤੇ ਗਲਤ ਚੀਜ਼ਾਂ ਜਿਹੜੀਆਂ ਉਹ ਕਰਦਾ। ਸੋ ਧਿਆਨ ਜਿਹੜਾ ਜ਼ਰੂਰ ਰੱਖੋ, ਇਹਤਿਆਤ ਜਿਹੜਾ ਉਹ ਜ਼ਰੂਰ ਜਿਹੜਾ ਉਹ ਰੱਖੋ। ਹੁਣ ਹਰਜੋਤ ਸਿੰਘ ਜੀ, ਕੱਲ੍ਹ ਕਾਸਕੋ ਦੇ ਵਿੱਚ ਮੈਂ ਇੱਥੇ ਗਿਆ ਸੀਗਾ। ਹੁਣ ਲੋਕੀ ਜਿਹੜੇ ਉਹ ਮੰਕੀ ਕੈਪ ਪਾ ਕੇ ਆਏ ਸੀ, ਇੱਕ ਹੱਥ ਦੇ ਵਿੱਚ ਗਲਵ ਪਾਇਆ, ਇੱਕ ਹੱਥ ਖਾਲੀ ਆ, ਮੂੰਹ ਦੇ ਉੱਤੇ ਸੋ ਕਾਲਡ ਮਾਸਕ ਲਾਇਆ, ਨੱਕ ਉਹਦਾ ਬਾਹਰ ਆ। ਉਹਦਾ ਕਿਤੇ ਦਾ ਕੋਈ ਫਾਇਦਾ ਥੋੜ੍ਹੀ ਉਹ ਚੀਜ਼ਾਂ ਦਾ। ਜੇ ਤਾਂ ਕਰਨਾ ਚੱਜ ਨਾ ਕਰੋ, ਨਹੀਂ ਤਾਂ ਨਾ ਕਰੋ। ਇਹ ਕੋਈ ਤੁੱਕ ਨਹੀਂ ਬਣਦਾ ਵੀ ਤੁਸੀਂ ਵਿੱਚ ਵਿਚਾਲੇ ਕਰ ਲਓ ਵੀ ਇੱਕ ਹੱਥ 'ਤੇ ਗਲਵ ਪਾ ਕੇ ਤੇ ਦੂਜੇ 'ਤੇ ਛੱਡ ਦੋਗੇ, ਅਤੇ ਜਿਹੜਾ ਕਰੋਨਾ ਵਾਇਰਸ ਇਹਨੇ ਕਹਿਣਾ ਵੀ ਗਲਵ ਵਾਲੇ ਪਾਸੇ ਟਰਾਈ ਕਰਦੇ, ਦੂਜੇ ਪਾਸੇ ਕਰਨਾ ਨਹੀਂ ਆ। ਵੀ ਨੱਕ ਤੁਸੀਂ ਜਿਹੜਾ ਉਹ ਮਾਸਕ ਤੋਂ ਬਾਹਰ ਰੱਖਿਆ ਅਤੇ ਸਾਹ ਤਾਂ ਤੁਸੀਂ ਫਿਰ ਉੱਦਾਂ ਹੀ ਲੈ ਰਹੇ ਹੋ, ਅਤੇ ਮਾਸਕ ਦਾ ਫਿਰ ਪਾਏ ਦਾ ਜਿਹੜਾ ਉਹ ਫਾਇਦਾ ਕੀ ਹੈਗਾ ਆ। ਸੋ ਇਹ ਚੀਜ਼ਾਂ ਦਾ ਪਲੀਜ਼ ਜਿਹੜਾ ਉਹ ਧਿਆਨ ਰੱਖੋ। ਇੱਦਾਂ ਸਗੋਂ ਤੁਹਾਡੀਆਂ ਅਜਿਹੀਆਂ ਚੀਜ਼ਾਂ ਦੇ ਕਰਕੇ ਲੋਕਾਂ ਦੇ ਵਿੱਚ ਡਰ ਜਿਹੜਾ ਉਹ ਜ਼ਿਆਦਾ ਫੈਲਦਾ ਹੁੰਦਾ ਆ। ਸੋ ਜੇ ਕਰਨਾ ਆ, ਜੇ ਨਹੀਂ ਲੋੜ ਬਾਹਰ ਜਾਣ ਦੀ, ਨਾ ਜਾਓ ਭਾਈ। ਜੇ ਸਰਦਾ ਆ ਤਾਂ ਉੱਦਾਂ ਹੀ ਜਿਹੜਾ ਉਹ ਸਰ ਲਓ, ਅਤੇ ਜੇ ਜਾਣਾ ਹੈ ਤਾਂ ਆਪਣਾ ਹੈਂਡ ਸੈਨੀਟਾਈਜ਼ਰ, ਹੱਥ ਹੁੱਥ ਧੋਵੋ। ਐਵੇਂ ਚੀਜ਼ਾਂ ਨੂੰ ਜਿਹੜਾ ਉਹ ਹੱਥ ਹੁੱਥ ਜਿਹੜਾ ਉਹ ਨਾ ਲਾਓ। ਇੱਦਾਂ ਦਾ ਚੀਜ਼ ਜਿਹੜਾ ਆ ਉਹ ਉਸ ਦੇ ਉੱਤੇ ਤੁਸੀਂ ਧਿਆਨ ਰੱਖੋ। ਬਿਲਕੁਲ। ਯੂਨੀਸੈਫ ਜਿਹੜੀ ਆਰਗੇਨਾਈਜੇਸ਼ਨ ਆ, ਉਹਨਾਂ ਨੇ ਵਾਰਨਿੰਗ ਕੀਤੀ ਆ ਵੀ ਕਰੋਨਾ ਵਾਇਰਸ ਦੇ ਨੂੰ ਲੈ ਕੇ ਬਹੁਤ ਸਾਰੇ ਜਿਹੜੇ ਮੈਸੇਜਸ ਆ ਉਹ ਗਲਤ ਭੇਜੇ ਜਾ ਰਹੇ ਆ। ਕਹਿੰਦੇ ਜਦੋਂ ਕੋਈ ਹੈਲਥ ਜਾਂ ਕਿਸੇ ਤਰ੍ਹਾਂ ਦਾ ਹਿਊਮਨਿਟੇਰੀਅਨ ਜਿਹੜਾ ਕੋਈ ਇਸ਼ੂ ਵੱਡਾ ਬਣਿਆ ਹੋਇਆ ਆ, ਉਸ ਟਾਈਮ ਦੇ ਉੱਤੇ ਗਲਤ ਜਿਹੜੇ ਮੈਸੇਜ ਭੇਜਣੇ ਬੜੀ ਮਾੜੀ ਗੱਲ ਹੈਗੀ। ਆਪਾਂ ਪਿਛਲੇ ਦਿਨਾਂ 'ਚ ਦੇਖਿਆ ਸੀ ਇੱਕ ਬੀਬੀ ਦਾ ਮੈਸੇਜ ਵੀ ਪਿਆਜ਼ ਖਾ ਲਓ ਤਾਂ ਕਰੋਨਾ ਵਾਇਰਸ ਨਹੀਂ ਹੋਣਾ। ਸੋ ਇਸੇ ਤਰ੍ਹਾਂ ਯੂਨੀਸੈਫ ਨੇ ਇਹ ਕਿਹਾ ਵੀ ਬਹੁਤ ਸਾਰੇ ਮੈਸੇਜ ਇਸ ਤਰ੍ਹਾਂ ਆ ਰਹੇ ਆ ਵੀ ਉਹ ਲੱਗ ਰਹੇ ਆ ਵੀ ਹਿਊਮਨਿਟੇਰੀਅਨ ਏਡ ਆਰਗੇਨਾਈਜੇਸ਼ਨਸ ਵੱਲੋਂ ਆ ਰਹੇ ਆ ਵੀ ਆਈਸਕ੍ਰੀਮ ਨਾ ਖਾਓ ਫਿਰ ਤੁਹਾਨੂੰ ਕਰੋਨਾ ਵਾਇਰਸ ਨਹੀਂ ਹੋਣਾ। ਸੋ ਇਹ ਸਾਰੇ ਝੂਠੇ ਹੈਗੇ ਆ। ਸੋ ਯੂਨੀਸੈਫ ਦੇ ਆਫੀਸ਼ੀਅਲ ਕਹਿੰਦੇ ਆ ਵੀ ਅਸੀਂ ਵਰਲਡ ਹੈਲਥ ਆਰਗੇਨਾਈਜੇਸ਼ਨ ਨਾਲ WHO ਨਾਲ ਰਲ ਕੇ ਜਿਹੜੇ ਆ ਜਿੰਨੀਆਂ ਵੀ ਜਿਹੜੀਆਂ ਸੋਸ਼ਲ ਮੀਡੀਆ ਦੀਆਂ ਕੰਪਨੀਆਂ ਹੈਗੀਆਂ ਆ, ਚਾਹੇ ਉਹ ਫੇਸਬੁੱਕ ਆ, ਇੰਸਟਾਗ੍ਰਾਮ, ਲਿੰਕਡਇਨ, ਟਿਕਟੌਕ, ਸਾਰਿਆਂ ਨਾਲ ਗੱਲਬਾਤ ਕਰ ਰਹੇ ਆ ਵੀ ਸਿਰਫ ਸਹੀ ਮੈਸੇਜ ਹੀ ਜਾਵੇ। ਪਲੱਸ ਜਿਹੜੀ ਆ ਕੋਈ ਵੀ ਜਿਹੜਾ ਗਲਤ ਇਨਫੋਰਮੇਸ਼ਨ ਇੱਦਾਂ ਦੇ ਟਾਈਮ 'ਤੇ ਭੇਜਦਾ ਆ, ਉਹਦੇ ਨਾਲ ਲੋਕਾਂ 'ਚ ਹਫੜਾ ਦਫੜੀ ਮਚਦੀ ਹੈਗੀ ਆ, ਗਲਤ ਇਨਫੋਰਮੇਸ਼ਨ ਜਾਂਦੀ ਹੈ। ਕੋਈ ਵੀ ਪਲੀਜ਼ ਗਲਤ ਮੈਸੇਜ ਨਾ ਭੇਜੇ ਜੀ। ਅਤੇ ਇੱਕ ਜਿਹੜਾ ਹਰਜੋਤ ਸਿੰਘ ਜੀ, ਕਿਉਂਕਿ ਹੈਂਡ ਸੈਨੀਟਾਈਜ਼ਰ ਕਹਿੰਦੇ ਲੱਭ ਨਹੀਂ ਰਹੇ, ਅਤੇ ਲੋਕੀ ਦੇਖ ਰਹੇ ਨੇ ਆਨਲਾਈਨ ਵੀ ਆਪਣਾ ਖੁਦ ਦਾ ਹੈਂਡ ਸੈਨੀਟਾਈਜ਼ਰ ਜਿਹੜਾ ਆ ਉਹ ਕਿੱਦਾਂ ਜਿਹੜਾ ਬਣਾਇਆ ਜਾ ਸਕਦਾ ਹੈਗਾ ਆ। ਸੋ ਮੇਕ ਸ਼ੋਰ ਕਰਿਓ ਵੀ ਜਿਹੜੀ ਵੀ ਚੀਜ਼ ਤੁਸੀਂ ਬਣਾਉਣ ਦੀ ਕੋਸ਼ਿਸ਼ ਕਰਨ ਲੱਗੇ ਹੋ ਉਹ ਜੇ ਜ਼ਰੂਰਤ ਆ ਤਾਂ ਹੀ ਬਣਾਏ ਹੋ। ਐਵੇਂ ਬਣਾ ਕੇ ਕੁਝ ਹੋਰ ਰਿਐਕਸ਼ਨ ਕਰਕੇ ਆਪਣੇ ਆਪ ਨੂੰ ਹੋਰ ਪ੍ਰੋਬਲਮ ਦੇ ਵਿੱਚ ਜਿਹੜਾ ਉਹ ਨਾ ਪਾ ਲਿਓ। ਟਰਾਈ ਕਰਨਾ ਚੀਜ਼ ਨੂੰ ਕਰ ਲਿਓ। ਥੋੜ੍ਹੀ ਚੀਜ਼ ਜਿਹੜੀ ਉਹ ਬਣਾ ਕੇ ਜਿਹੜੀ ਉਹ ਪਹਿਲੋਂ ਦੀ ਤੁਸੀਂ ਦੇਖ ਲਿਓ। ਆਨਲਾਈਨ ਤੁਸੀਂ ਸਰਚ ਕਰ ਸਕਦੇ ਆ ਵੱਖ-ਵੱਖ ਚੀਜ਼ਾਂ ਜਿਹੜੀਆਂ ਉਸ 'ਚ ਕੀ ਜਿਹੜੀਆਂ ਉਹ ਪੈ ਸਕਦੀਆਂ ਹੁੰਦੀਆਂ ਆ। ਪਰ ਰਿਕਮੈਂਡੇਸ਼ਨ ਇਹੀ ਆ ਵੀ ਆਪਣਾ ਜਿਹੜਾ ਹੈਂਡ ਸੈਨੀਟਾਈਜ਼ਰ ਆ ਸਾਰਿਆਂ ਨੂੰ ਜਿਹੜਾ ਉਹ ਨਹੀਂ ਬਣਾਉਣਾ ਚਾਹੀਦਾ। ਉੱਦਾਂ ਹੀ ਜਿਹੜੇ ਵਾਈਪਸ ਵਗੈਰਾ ਜਾਂ ਹੋਰ ਚੀਜ਼ਾਂ ਜੇ ਮੌਜੂਦ ਹੈਗੀਆਂ ਤੁਹਾਡੇ ਕੋਲ, ਉਹਨਾਂ ਦੀ ਜਿਹੜੀ ਵਰਤੋਂ ਆ ਉਹ ਕਰ ਲੈਣੀ ਚਾਹੀਦੀ ਆ। ਆਪਾਂ ਡਿਟੋਲ ਵਗੈਰਾ ਪਾਉਂਦੇ ਹੁੰਦੇ ਨਾ ਸੱਟ ਲੱਗੀ ਦੇ ਉੱਤੇ। ਸੋ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਕਾਈਂਡ ਆਫ ਇਹ ਕੰਮ ਜਿਹੜੀਆਂ ਚੀਜ਼ਾਂ ਉਹ ਕੰਮ ਕਰਦੀਆਂ ਹੁੰਦੀਆਂ ਆ। ਸੋ ਇਹ ਹੈਂਡ ਸੈਨੀਟਾਈਜ਼ਰ ਕਈ ਲੋਕ ਇੱਦਾਂ ਦੀਆਂ ਚੀਜ਼ਾਂ ਦੇ ਜੁਗਾੜ ਕਰਕੇ ਵੀ ਜਿਹੜਾ ਉਹ ਬਣਾ ਲੈਂਦੇ ਨੇ। ਪਰ ਗੱਲ ਇਹ ਆ ਵੀ ਟਰਾਈ ਕਰੋ ਵੀ ਇੱਦਾਂ ਦੀ ਚੀਜ਼ਾਂ ਦੀ ਜਿਹੜੀ ਆਪਾਂ ਨੂੰ ਨੌਬਤ ਜਿਹੜੀ ਉਹ ਨਾ ਆਵੇ। ਅਤੇ ਜਿੰਨੇ ਵੀ ਬਣਾਉਣਾ ਆ ਭਾਈ ਇਹ ਸਾਰੀ ਚੀਜ਼ ਉਹ ਆਪਣੀ ਜਿਹੜੀ ਸਿਹਤ ਦਾ, ਆਪਣੀ ਉਹ ਸਕਿਨ ਦਾ ਜਿਹੜਾ ਖੁਦ ਜ਼ਿੰਮੇਵਾਰ ਉਹ ਹੋਵੇਗਾ। ਜੀ ਬਿਲਕੁਲ। ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਇੱਕ ਪ੍ਰੈਸ ਕਾਨਫਰੰਸ ਕਰਨੀ ਆ, ਉਹ ਆਪਾਂ ਦੇਖਾਂਗੇ ਜਦੋਂ ਵੀ ਪੂਰੀ ਉਹਨਾਂ ਦੀ ਡਿਟੇਲ ਇਨਫੋਰਮੇਸ਼ਨ ਆਈ ਲੇਟਰ ਔਨ ਤੁਹਾਡੇ ਨਾਲ ਉਹ ਸਾਂਝੀ ਕਰਾਂਗੇ। ਜਿਹੜੀ ਇਸ ਤੋਂ ਅੱਗੇ ਆਪਾਂ ਖਬਰ ਚੱਲੀਏ ਖਾਸ ਕਰਕੇ ਜੀ ਬਿਲਕੁਲ। ਉਸ ਤੋਂ ਪਹਿਲਾਂ ਦੱਸਦੇ ਜਾਈਏ ਵੀ ਰੌਕਲਿਨ ਕੈਲੀਫੋਰਨੀਆ ਤੋਂ ਸਾਨੂੰ ਸੁਖਵਿੰਦਰ ਸਿੰਘ ਹੁਣਾਂ ਨੇ ਦੱਸਿਆ ਵੀ ਕਹਿੰਦੇ ਵੀ ਉੱਥੇ ਜਿਹੜਾ ਸਿਆਰਾ ਕਾਲਜ ਆ ਉਸ ਨੂੰ ਵੀ ਇਸ ਕਰੋਨਾ ਵਾਇਰਸ ਦੇ ਜਿਹੜੇ ਡਰ ਦੇ ਕਰਕੇ, ਖਤਰੇ ਦੇ ਕਰਕੇ ਉੱਥੇ ਵੀ ਉਸ ਨੂੰ ਬੰਦ ਕੀਤਾ ਹੋਇਆ ਆ। ਅਤੇ ਆਪਾਂ ਇੱਕ ਹਰਜੋਤ ਸਿੰਘ ਜੀ ਬ੍ਰੇਕ ਲੈ ਕੇ ਹਾਜ਼ਰ ਹੁੰਦੇ ਹਾਂ। ਅਤੇ ਫਿਰ ਡੈਮੋਕ੍ਰੇਟ ਪ੍ਰਾਇਮਰੀਜ਼ ਦੇ ਵਿੱਚ ਅੱਜ ਵੀ ਜਿਹੜੀਆਂ ਮੰਗਲਵਾਰ ਦਾ ਦਿਨ ਹੈ, ਕਰੋਨਾ ਵਾਇਰਸ ਨੇ ਉਹ ਪ੍ਰਾਇਮਰੀਆਂ ਨੂੰ ਵੀ ਵਿਚਾਰੀਆਂ ਨੂੰ ਦੱਬ ਦਿੱਤਾ ਕਿਤੇ ਨਾ ਕਿਤੇ। ਸੋ ਉਸ ਦੇ ਬਾਰੇ ਜਿਹੜੀ ਜ਼ਰੂਰ ਆਪਾਂ ਤੁਹਾਨੂੰ ਉਹ ਜਾਣਕਾਰੀ ਦੇਵਾਂਗੇ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ ਜੀ।
ਕੀ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੈ ਜੇ ਕੰਮਕਾਰ ਕਰਦਿਆਂ ਹਾਰਟ ਅਟੈਕ, ਸਟ੍ਰੋਕ, ਭਿਆਨਕ ਸੱਟ ਚੋਟ, ਮੇਜਰ ਆਰਗਨ ਟ੍ਰਾਂਸਪਲਾਂਟ ਜਾਂ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਹੋ ਜਾਵੇ ਤਾਂ ਘਰ-ਬਾਰ ਦੇ ਖਰਚੇ ਲਈ ਆਮਦਨ ਕਿੱਥੋਂ ਆਵੇਗੀ? MAF ਫਾਈਨੈਂਸ਼ੀਅਲ ਐਂਡ ਇੰਸ਼ੋਰੈਂਸ ਸਰਵਿਸਿਜ਼ ਕੋਲ ਇਸ ਦਾ ਜਵਾਬ ਹੈ। ਇਹਨਾਂ ਕੋਲ ਮਾਡਰਨ ਇੰਸ਼ੋਰੈਂਸ ਪਲਾਨ ਹਨ ਜੋ ਤੁਹਾਡੇ ਅਤੇ ਤੁਹਾਡੇ ਪਰਿਵਾਰ ਦੀ ਆਮਦਨ ਦਾ ਸਾਧਨ ਬਣ ਸਕਦੇ ਹਨ। MAF ਦੇ ਪ੍ਰੋਫੈਸ਼ਨਲ ਤੋਂ ਟੈਕਸ ਫ੍ਰੀ ਰਿਟਾਇਰਮੈਂਟ ਇਨਕਮ ਕਿਵੇਂ ਲੈਣੀ ਹੈ ਇਸ ਬਾਰੇ ਪਤਾ ਕਰ ਸਕਦੇ ਹੋ। ਜੇ ਤੁਸੀਂ ਹਾਈ ਨੈਟਵਰਥ ਪਰਿਵਾਰ ਹੋ ਅਤੇ ਐਸਟੇਟ ਟੈਕਸ ਲਈ ਪ੍ਰੀਮੀਅਮ ਫਾਈਨੈਂਸ ਪਾਲਿਸੀ ਤੁਹਾਡੇ ਲਈ ਕਿਵੇਂ ਲਾਹੇਵੰਦ ਹੋ ਸਕਦੀ ਹੈ ਉਹ ਵੀ ਪਤਾ ਕਰ ਸਕਦੇ ਹੋ। ਅੱਜ ਹੀ ਕਾਲ ਕਰੋ MAF 9167406400 916 740 6400। MAF also provides a platform for experienced financial professionals with top pay, company revenue and virtual agent training program. Visit maflife.com. MAF, California Department of Insurance License number 0M92002. ਸਾਰੇ ਜਾਣੇ ਧਿਆਨ ਦੇਣ, ਇਸ ਮੌਕੇ ਜੇਕਰ ਤੁਹਾਡੇ ਲੋਨ ਦੀ ਕੀਮਤ 350 ਤੋਂ 484K ਦੀ ਹੈ, 25% ਹਾਊਸ ਦੇ ਵਿੱਚ ਇਕੁਇਟੀ ਹੈ ਤੇ ਕ੍ਰੈਡਿਟ ਸਕੋਰ 740 ਤੋਂ ਉੱਤੇ ਹੈ ਤਾਂ ਰੀਫਾਈਨੈਂਸ ਰੇਟ ਤੇ APR 15 ਸਾਲ ਦੇ ਲਈ 3.125% ਹੈ, no point no cost ਦੇ ਉੱਤੇ। ਜੇਕਰ ਤੁਸੀਂ ਵੀ ਘਰ ਦੇ ਲੋਨ ਨੂੰ ਰੀਫਾਈਨੈਂਸ ਕਰਾਉਣਾ ਚਾਹੁੰਦੇ ਹੋ ਜਾਂ ਮਾਰਗੇਜ ਦੇ ਲੋਨ ਲੈਣਾ ਚਾਹੁੰਦੇ ਹੋ ਤਾਂ ਅੱਜ ਹੀ ਸੰਪਰਕ ਕਰੋ loanfactory.com ਦੇ ਉੱਤੇ 9169995000 916 999 5000। ਜੇਕਰ ਤੁਸੀਂ ਸੈਕਰਾਮੈਂਟੋ, ਸੈਨ ਮਕੀਨ, ਅਲਡੋਰਾਡੋ, ਯੋਲੋ ਜਾਂ ਪਲੇਸਰ ਕਾਉਂਟੀ ਦੇ ਵਿੱਚ ਕੋਈ ਪ੍ਰਾਪਰਟੀ ਖਰੀਦਣਾ ਜਾਂ ਵੇਚਣਾ ਚਾਹੁੰਦੇ ਹੋ ਤਾਂ ਸੰਪਰਕ ਕਰੋ। ਪ੍ਰਭਜੋਤ ਸਿੰਘ ਰੀਅਲ ਏਸਟੇਟ ਬ੍ਰੋਕਰ 12 ਸਾਲਾਂ ਤੋਂ ਬਿਜ਼ਨਸ ਦੇ ਵਿੱਚ ਹਨ, ਮਲਟੀ ਮਿਲੀਅਨ ਡਾਲਰ ਸੇਲਜ਼ ਕਰ ਚੁੱਕੇ ਹਨ। ਕਿਸੇ ਵੀ ਤਰੀਕੇ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਵੇਚਣ ਦੇ ਲਈ ਅੱਜ ਹੀ ਕਾਲ ਕਰੋ। WST ਪ੍ਰਾਪਰਟੀਜ਼ ਵਾਲੇ ਪ੍ਰਭਜੋਤ ਸਿੰਘ 916 926 8000 916 926 8000 DRE ਲਾਇਸੈਂਸ ਨੰਬਰ 02017889। ਡਾਕਟਰਸ ਕਹਿੰਦੇ ਨੇ ਕਿ ਚੰਗੀ ਸਿਹਤ ਲਈ ਚੰਗੀ ਨੀਂਦ ਦਾ ਆਣਾ ਬਹੁਤ ਜ਼ਰੂਰੀ ਹੈ ਔਰ ਵਧੀਆ ਨੀਂਦ ਲਈ ਵਧੀਆ ਮੈਟਰਸਿਸ ਦਾ ਹੋਣਾ ਬਹੁਤ ਜ਼ਰੂਰੀ ਹੈ। ਆਪਣੀ ਨੀਂਦ ਨਾਲ ਖਿਲਵਾੜ ਨਾ ਕਰੋ ਤੇ ਅੱਜ ਹੀ ਵਿਜ਼ਿਟ ਕਰੋ ਮੈਟਰਸ ਐਕਸਪ੍ਰੈਸ ਰੋਜ਼ਵਿਲ ਵਾਲੇ ਅੰਮ੍ਰਿਤਸਰਾਂ ਕੋਲ, ਜਿਨ੍ਹਾਂ ਕੋਲ ਹੈ ਹਾਈ ਕੁਆਲਿਟੀ ਮੈਟਰਸਿਸ, ਉਹ ਵੀ ਹੋਲਸੇਲ ਪ੍ਰਾਈਸਿਸ ਤੇ। ਤੁਸੀਂ ਇੱਥੋਂ ਸੀਲਿੰਗ, ਸਾਈਮਨਸ, ਨੇਚਰ ਸਲੀਪ ਜੈਲ ਮੈਮਰੀ ਫੋਮ, ਐਡਜਸਟੇਬਲ ਬੇਸ ਵਾਲੇ ਗੱਦੇ ਲੈ ਸਕਦੇ ਹੋ ਵੱਡੇ ਸਟੋਰਸ ਨਾਲੋਂ 50 ਤੋਂ 70% ਘੱਟ ਕੀਮਤਾਂ ਤੇ ਹਾਂ, ਯੂਬਾ ਸਿਟੀ, ਡੇਵਿਸ ਅਤੇ ਫੈਲਸਮ ਵਿੱਚ ਮੈਟਰਸਿਸ ਦੇ ਨਾਲ ਫਰਨੀਚਰ ਵੀ ਅਵੇਲੇਬਲ ਹੈ। ਮੈਟਰਸਿਸ ਦੇ ਲਈ ਅੱਜ ਹੀ ਵਿਜ਼ਿਟ ਕਰੋ 1811 ਡਗਲਸ ਬੁਲੇਵਾਰਡ ਰੋਡ, ਰੋਜ਼ਵਿਲ, ਰॉ ਸਟੋਰ ਦੇ ਨਜ਼ਦੀਕ। ਵਧੇਰੇ ਜਾਣਕਾਰੀ ਲਈ ਕਾਲ ਅਮਨ ਸਰਾ 530 415 5959 ਤੇ ਯਾਨੀ 5304155959 ਤੇ ਜਾਂ ਫਿਰ 530 376 ਤੇ ਵੀ ਕਾਲ ਕਰ ਸਕਦੇ ਹੋ ਯਾਨੀ 530300 7663। ਮੈਟਰਸ ਐਕਸਪ੍ਰੈਸ ਵੱਲੋਂ ਹੈਪੀ ਸਲੀਪ। ਵਿਹਾਨੀਆਂ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨਹੀਂ ਜੀ, ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਸੋਹਣੇ ਗਹਿਣੇ ਆ, ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ। ਮੈਨੂੰ ਨਹੀਂ ਪਤਾ, ਮੈਨੂੰ ਵੀ ਸੋਹਣੇ ਸੋਹਣੇ ਗਹਿਣੇ ਬਣਵਾ ਕੇ ਦਿਓ। ਲੈ ਇਹ ਕਿਹੜੀ ਗੱਲ ਆ, ਤੂੰ ਚੱਲ ਬੱਗਾ ਜੁਐਲਰਸ ਦੇ, ਮੈਂ ਤੈਨੂੰ ਹੁਣੇ ਲੈ ਕੇ ਦਿੰਨਾ ਸੋਹਣੇ ਸੋਹਣੇ ਗਹਿਣੇ, ਫਿਰ ਦੇਖੀ ਤੇਰੀ ਵੀ ਸਹੇਲੀਆਂ 'ਚ ਟੌਰ ਬਣ ਜਾਊਗੀ। ਬੱਗਾ ਜੁਐਲਰਸ ਸੈਕਰਾਮੈਂਟੋ, ਜਿੱਥੋਂ ਖਰੀਦ ਸਕਦੇ ਹੋ ਵਿਆਹ ਸ਼ਾਦੀਆਂ ਲਈ ਖੂਬਸੂਰਤ ਗਹਿਣੇ ਤੇ ਨਾਲ ਹੀ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹੋ। ਵਿਆਹ ਸ਼ਾਦੀ ਜਾਂ ਕਿਸੇ ਵੀ ਇਵੈਂਟ ਤੇ ਡੈਕੋਰੇਸ਼ਨ ਵੀ ਕਰਦੇ ਹਨ ਤੇ ਹਰ ਤਰ੍ਹਾਂ ਦੇ ਕਸਟਮ ਗਹਿਣੇ ਤਿਆਰ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਜੌਨੀ ਜੀ ਨੂੰ 9169128842 916 912 8842। ਪਤਾ ਨੋਟ ਕਰੋ 6930 65th ਸਟਰੀਟ ਨੰਬਰ 115 ਚਾਈਨਾਟਾਊਨ ਸੁਪਰਮਾਰਕਟ ਸੈਕਰਾਮੈਂਟੋ। ਫੋਨ ਨੰਬਰ 916 912 8842 9169128842। ਬੱਗਾ ਜੁਐਲਰਸ ਸੈਕਰਾਮੈਂਟੋ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਜ਼ਨੋ 1300 AM, KLHC ਬੇਕਰਸਫੀਲਡ 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਇੱਕ ਵਾਰੀ ਫੇਰ ਜੀ ਆਇਆਂ ਨੂੰ, ਸਭ ਦਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ ਜੀ ਆਇਆਂ ਨੂੰ। ਧੰਨਵਾਦ, ਸਤਿ ਸ਼੍ਰੀ ਅਕਾਲ। ਤੇ ਅਗਲੀਆਂ ਜਿਹੜੀਆਂ ਖਬਰਾਂ ਉਸ ਦੇ ਵੱਲ ਦੱਸਦੇ ਜਾਈਏ ਤੇ ਅੱਜ ਜਿਹੜਾ ਫ੍ਰੈਜ਼ਨੋ ਦੇ ਵਿੱਚ ਇਤਿਹਾਸਿਕ ਦਿਨ ਇਸ ਲਈ ਵੀ ਹੈਗਾ ਵੀ ਜਿਹੜਾ ਗੁਰਦੁਆਰਾ ਸਾਹਿਬ ਸੈਨ ਮਕੀਨ ਆ
ਉਸ ਨੂੰ ਜਿਹੜਾ ਫਰੈਜ਼ਨੋ ਕਾਊਂਟੀ ਹਾਲ ਆਫ ਰੈਕਰਡਸ ਦੇ ਵਿੱਚ ਅੱਜ ਇਸ ਟਾਈਮ ਉਹ ਜਿਹੜੀ ਸੈਰੇਮਨੀ ਉਹ ਚੱਲ ਵੀ ਰਹੀ ਹੈਗੀ ਆ ਵੀ ਉੱਥੇ ਉਸ ਨੂੰ ਜਿਹੜਾ ਪਹਿਲਾ ਇਤਿਹਾਸਿਕ ਸਿੱਖ ਲੈਂਡਮਾਰਕ ਆ ਫਰੈਜ਼ਨੋ ਕਾਊਂਟੀ ਦੇ ਵਿੱਚ ਉਸ ਨੂੰ ਐਲਾਨਿਆ ਜਾ ਰਿਹਾ ਆ। ਸੋ ਬਹੁਤ ਇੱਕ ਜਿਹੜੀ ਇਹ ਖੁਸ਼ੀ ਵਾਲੀ ਜਿਹੜੀ ਗੱਲ ਹੈਗੀ ਆ ਅਤੇ ਜਿਹੜੇ ਵੀ ਲੋਕ ਇਸ ਨੂੰ ਇਸ ਚੀਜ਼ ਕਰਾਉਣ ਦੇ ਵਿੱਚ ਇਨਵੋਲਵ ਸੀਗੇ ਸਾਰਿਆਂ ਦਾ ਬਹੁਤ ਬਹੁਤ ਆਪਾਂ ਧੰਨਵਾਦ ਕਰਦੇ ਹਾਂ। ਸੋ ਆਪਣੀ ਇਹ ਨਿਸ਼ਾਨ ਨੇ, ਇਹ ਜਿੱਤਾਂ ਦੇ ਨਿਸ਼ਾਨ ਹੀ ਆਪਾਂ ਕਹਿ ਸਕਦੇ ਹਾਂ ਵੀ ਇੱਥੇ ਆਏ ਹਾਂ, ਕਾਮਯਾਬ ਹੋਏ ਹਾਂ ਅਤੇ ਉਹ ਕਾਮਯਾਬੀਆਂ ਨੂੰ ਦਰਸਾਉਂਦਾ ਹੋਇਆ ਆਪਣੇ ਜਿਹੜੇ ਇਤਿਹਾਸਿਕ ਇੱਕ ਹਿਸਾਬ ਦੇ ਨਾਲ ਸਥਾਨ ਆ ਉਸ ਨੂੰ ਜਿਹੜਾ ਘੋਸ਼ਿਤ ਕੀਤਾ ਜਾ ਰਿਹਾ। ਸੋ ਜਿਹੜਾ ਵੀ ਕੋਈ ਆਊਗਾ ਬਾਅਦ 'ਚ ਕੋਈ ਨਵਾਂ ਆਊਗਾ ਅਤੇ ਇਹ ਚੀਜ਼ਾਂ ਨੂੰ ਜੋ ਸਰਚ ਕਰੂਗਾ ਦੇਖੂਗਾ ਤਾਂ ਇਹ ਬੜੇ ਮਾਣ ਵਾਲੀ ਜਿਹੜੀ ਗੱਲ ਹੋਊਗੀ ਵੀ ਕਿੱਥੋਂ ਤੁਰੇ ਸੀਗੇ ਅਤੇ ਹੁਣ ਆਪਾਂ ਕਿੱਥੇ ਤੱਕ ਜਿਹੜੇ ਉਹ ਪਹੁੰਚ ਚੁੱਕੇ ਹੋਏ ਆ। ਅਤੇ ਫਰੈਜ਼ਨੋ ਕਾਊਂਟੀ ਦਾ ਉਹਨਾਂ ਦੇ ਜਿੰਨੇ ਵੀ ਕੌਂਸਲ ਮੈਂਬਰਸ ਹੈਗੇ ਜਿਨ੍ਹਾਂ ਨੇ ਇਸ ਦੇ ਵਿੱਚ ਹਾਮੀ ਭਰੀ ਆ ਉਹਨਾਂ ਸਾਰਿਆਂ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਅਤੇ ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਜਿਹੜੀਆਂ ਆਪਾਂ ਪ੍ਰਾਇਮਰੀਜ਼ ਦੀ ਜੇ ਗੱਲ ਕਰਦੇ ਜਾਈਏ ਤਾਂ ਅੱਜ ਡੈਮੋਕ੍ਰੇਟ ਪ੍ਰਾਇਮਰੀਜ਼ ਵੀ ਜਿਹੜੀਆਂ ਹੋ ਰਹੀਆਂ ਨੇ ਜਿਸ ਦੇ ਵਿੱਚ 6 ਸੂਬਿਆਂ ਦੇ ਵਿੱਚ ਅੱਜ ਟਿਊਜ਼ਡੇ ਦੇ ਵਿੱਚ ਡੈਮੋਕ੍ਰੇਟ ਪ੍ਰਾਇਮਰੀਜ਼ ਹਰਜੋਤ ਸਿੰਘ ਜੀ ਹੋ ਰਹੀਆਂ ਨੇ। ਸੋ ਮਿਸ਼ੀਗਨ ਦੇ ਉੱਤੇ ਹਰ ਇੱਕ ਦਾ ਜਿਹੜੀ ਆ ਨਜ਼ਰ ਆ ਕਹਿੰਦੇ ਉਹ ਬਣੀ ਹੋਈ ਆ ਵੀ ਕੀ ਜਿਹੜਾ ਉਸ ਦੇ ਵਿੱਚ ਬਣਨ ਜਾ ਰਿਹਾ ਆ। ਸੋ ਜੇ ਮੈਜੋਰਟੀ ਦੇਖਦੇ ਜਾਈਏ ਤਾਂ ਹੁਣ 2 ਜਾਣਿਆਂ ਦੇ ਦਰਮਿਆਨ ਹੀ ਟੱਕਰ ਜਿਹੜੀ ਇਹ ਹੈਗੀ ਆ, ਸਾਬਕਾ ਉਪ ਰਾਸ਼ਟਰਪਤੀ ਜਿਹੜੇ ਜੋ ਬਾਈਡਨ ਅਤੇ ਸੈਨੇਟਰ ਬਰਨੀ ਸੈਂਡਰਸ ਉਹਨਾਂ ਦੇ ਦਰਮਿਆਨ ਹੈਗਾ ਆ। ਅਜੇ ਉਹਦਾ ਤੁਲਸੀ ਗੱਬੜ ਜਿਹੜੀ ਆ ਉਹ ਜ਼ਰੂਰ ਹੈਗੀ ਆ ਇਸ ਟਾਈਮ ਰੇਸ ਦੇ ਵਿੱਚ, ਪਰ ਉਸ ਦੇ ਜਿੱਤਣ ਦੇ ਅਸਾਰ ਨਾਮੁਮਕਿਨ ਵਰਗੇ ਹੀ ਜਿਹੜੇ ਉਹ ਹੈਗੇ ਨੇ ਕਿਉਂਕਿ ਉਹਦੇ ਕੋਲ ਮਹਿਜ 2 ਡੈਲੀਗੇਟ ਨੇ। ਦੂਜੇ ਪਾਸੇ ਬਾਈਡਨ ਕੋ 608 ਅਤੇ ਬਰਨੀ ਸੈਂਡਰਸ ਕੋ 533 ਜਿਹੜੇ ਆ ਉਹ ਟੋਟਲ ਡੈਲੀਗੇਟ ਕਾਊਂਟ ਜਿਹੜਾ ਉਹਨਾਂ ਦਾ ਹੈਗਾ ਆ। ਸੋ ਮਿਸ਼ੀਗਨ ਦੇ ਵਿੱਚ ਇਸ ਦਿਨ ਕੱਲ੍ਹ ਬਰਨੀ ਸੈਂਡਰਸ ਨੇ ਵੀ ਜਿਹੜੇ ਕੀਤੀ, ਬਾਈਡਨ ਆ ਉਹਨਾਂ ਨੇ ਵੀ ਜਿਹੜੀ ਉਹ ਕੀਤੀ ਆ। ਸੋ ਆਈਡਾਹੋ, ਮਿਸੀਸਿਪੀ, ਮਿਸ਼ੀਗਨ, ਮਜ਼ੂਰੀ, ਨਾਰਥ ਡਕੋਟਾ ਅਤੇ ਵਾਸ਼ਿੰਗਟਨ ਇਹਨਾਂ ਸੂਬਿਆਂ ਦੇ ਵਿੱਚ ਜਿਹੜਾ ਅੱਜ ਪ੍ਰਾਇਮਰੀਜ਼ ਹੋ ਰਹੀਆਂ ਆ। ਵਾਸ਼ਿੰਗਟਨ ਦੇ ਵਿੱਚ ਤੇ ਕਰੋਨਾ ਵਾਇਰਸ ਦਾ ਡਰ ਕਾਫੀ ਜ਼ਿਆਦਾ ਜਿਹੜਾ ਉਹ ਫੈਲਿਆ ਹੋਇਆ। ਉੱਥੇ ਤਾਂ ਆਲਰੇਡੀ ਗੁਰੂ ਘਰਾਂ ਦੇ ਵਿੱਚ ਵੀ ਜਿਹੜੀ ਖਾਸ ਕਰਕੇ ਉਹਨਾਂ ਕਾਊਂਟੀਜ਼ ਦੇ ਵਿੱਚ ਕਰੋਨਾ ਵਾਇਰਸ ਜ਼ਿਆਦਾ ਆ, ਉੱਥੇ ਲੋਕਾਂ ਨੂੰ ਹਦਾਇਤਾਂ ਇਹੀ ਨੇ ਵੀ ਲੋਕ ਘੱਟ ਜਿਹੜੇ ਆ ਉਹ ਗੈਦਰਿੰਗਸ ਦੇ ਵਿੱਚ ਜਾਣ, ਸੋਸ਼ਲ ਇੱਕ ਦੂਜੇ ਨੂੰ ਜਿਹੜਾ ਉਹ ਘੱਟ ਜਿਹੜਾ ਉਹ ਮਿਲਣ। ਸੋ ਉੱਥੇ ਵੀ ਉਸ ਦੇ ਉੱਤੇ ਵੀ ਪ੍ਰਭਾਵ ਜਿਹੜਾ ਉਹ ਪਿਆ ਹੋਇਆ ਆ। ਸੋ ਲੈਟਸ ਸੀ ਵੀ ਅੱਜ ਇਹਨਾਂ ਪ੍ਰਾਇਮਰੀਜ਼ ਦੇ ਵਿੱਚ ਕੌਣ ਉੱਭਰ ਕੇ ਆਉਂਦਾ ਆ। ਅਤੇ ਜੇ ਤੁਲਸੀ ਗੱਬੜ ਬਾਅਦ ਦੇ ਵਿੱਚ ਅੱਜ ਫੋਲਡ ਕਰਦੀ ਆ ਆਪਣੇ ਕਹਿ ਲਓ ਵੀ ਰੱਦ ਕਰਦੀ ਹੈ ਕੈਂਪੇਨ ਨੂੰ, ਤਾਂ ਫਿਰ ਉਹ ਬਾਅਦ 'ਚ ਕਿਸ ਨੂੰ ਕਿਤੇ ਨਾ ਕਿਤੇ ਉਹ ਪ੍ਰਮੋਟ ਕਰੇਗੀ ਜਾਂ ਕਿਸ ਨੂੰ ਆਪਣੀ ਇੰਡੋਰਸਮੈਂਟ ਉਹ ਦੇਵੇਗੀ। ਜੀ ਬਿਲਕੁਲ, ਮਿਸ਼ੀਗਨ ਸਟੇਟ ਬੜੀ ਇੰਪੋਰਟੈਂਟ ਹੈਗੀ ਅੱਜ ਵੀ ਉਹਦੇ ਵਿੱਚ ਬਰਨੀ ਸੈਂਡਰਸ ਅੱਗੇ ਜਾਂਦੇ ਹੈਗੇ ਆ ਜਾਂ ਜੋ ਬਾਈਡਨ। ਪਿਛਲੀ ਵਾਰੀ ਬਰਨੀ ਸੈਂਡਰਸ ਦੇ ਸਟੇਟ ਲੈ ਗਏ ਸੀ। ਸੋ ਇਸ ਸਟੇਟ ਦੇ ਵਿੱਚ ਕਾਫੀ ਜਿਹੜੀ ਫਾਈਟ ਹੈਗੀ ਆ। ਜੇ ਹੋਰ ਪ੍ਰਾਇਮਰੀ ਦੀ ਗੱਲ ਕਰਦੇ ਜਾਈਏ 6 ਸਟੇਟ ਤੁਸੀਂ ਜਿਸ ਤਰ੍ਹਾਂ ਦੱਸਿਆ ਜਿੱਥੇ ਇਲੈਕਸ਼ਨ ਹੋਣੀ ਹੈਗੀ ਆ। ਜੀ ਬਿਲਕੁਲ। ਇੱਕ ਚੀਜ਼ ਜਿਹੜੀ ਇਹਨਾਂ ਪ੍ਰਾਇਮਰੀਜ਼ ਦੇ ਵਿੱਚ ਇਹ ਇੱਕ ਟਾਈਮ ਦੇ ਉੱਤੇ ਬਰਨੀ ਸੈਂਡਰਸ ਸੁਪਰ ਟਿਊਜ਼ਡੇ ਤੋਂ ਪਹਿਲਾਂ ਫਰੰਟ ਰਨਰ ਦੱਸਿਆ ਜਾ ਰਿਹਾ ਸੀਗਾ ਅਤੇ ਇਹ ਅਚਾਨਕ ਸੁਪਰ ਟਿਊਜ਼ਡੇ ਜਿਹੜੀਆਂ ਬੀਤੇ ਜਿਹੜੇ ਮੰਗਲਵਾਰ ਨੂੰ 3 ਤਰੀਕ ਨੂੰ ਜਦੋਂ ਇਲੈਕਸ਼ਨਾਂ ਹੋਈਆਂ ਸੀ ਉਹ ਸਾਰਾ ਕੁਝ ਉਸ ਦੇ ਵਿੱਚ ਚੇਂਜ ਹੋ ਗਿਆ ਜਦੋਂ 10 ਸੂਬੇ ਜਿਹੜੇ ਆ ਉਹ ਜੋ ਬਾਈਡਨ ਜਿੱਤ ਗਿਆ। ਕਈ ਤਾਂ ਕਹਿ ਰਹੇ ਵੀ ਬਰਨੀ ਸੈਂਡਰਸ ਦਾ ਲੱਗਦਾ ਅੱਜ ਕਿਤੇ ਨਾ ਕਿਤੇ ਇਸ ਦਾ ਵੀ ਕੰਮ ਜਿਹੜਾ ਖਤਮ ਆ ਉਹ ਹੋ ਸਕਦਾ, ਇਸ ਦਾ ਵੀ ਕੈਂਪੇਨ ਕਿਤੇ ਨਾ ਕਿਤੇ ਡਾਵਾਂਡੋਲ ਹੋ ਜਾਊਗਾ। ਸੋ ਲੈਟਸ ਸੀ ਕੀ ਬਣਦਾ ਆ, ਅਖੀਰ ਤੱਕ ਇਹ ਲੜਦਾ ਆ ਜਾਂ ਆਲਰੇਡੀ ਜਿਹੜਾ ਕਿਤੇ ਨਾ ਕਿਤੇ ਜੋ ਬਾਈਡਨ ਨੂੰ ਰਨ ਅਵੇ ਇਸ ਇਲੈਕਸ਼ਨ ਦੇ ਵਿੱਚ ਇਹਨਾਂ ਪ੍ਰਾਇਮਰੀਜ਼ ਦੇ ਵਿੱਚ ਜਿਹੜਾ ਉਹ ਕਰ ਜਾਊਗਾ। ਸੋ ਲੈਟਸ ਸੀ ਕੀ ਇਸ ਦੇ ਵਿੱਚ ਬਣਦਾ ਹੈ। ਬੜਾ ਅਹਿਮ ਜਿਹੜਾ ਆ ਅੱਜ ਦਾ ਜਿਹੜਾ ਮੰਗਲਵਾਰ ਵੀ ਇਹਨਾਂ ਜਿਹੜੇ ਡੈਮੋਕ੍ਰੇਟ ਪ੍ਰਾਇਮਰੀਜ਼ ਦੇ ਲਈ ਰਹੇਗਾ। ਜੀ ਅਗਲੀ ਖਬਰ ਰਸ਼ੀਆ ਤੋਂ ਆ ਰਹੀ ਹੈ। ਰਸ਼ੀਆ ਦਾ ਜਿਹੜਾ ਪ੍ਰੈਜ਼ੀਡੈਂਟ ਹੈਗਾ ਪੁਟਿਨ, ਉਹ ਕਹਿੰਦੇ ਵੀ ਇੱਦਾਂ ਦੀ ਅਮੈਂਡਮੈਂਟ ਲਿਆ ਰਿਹਾ ਵੀ ਜਿਹਦੇ ਨਾਲ ਉਹ 2036 ਸਨ ਤੱਕ ਜਿਹੜਾ ਆ ਉਹ ਰੂਲ ਕਰ ਸਕਦਾ ਹੈਗਾ ਆ। ਸੋ ਪੂਰੀ ਤਰ੍ਹਾਂ ਜਿਹੜਾ ਡਿਕਟੇਟਰ ਵਾਲਾ ਕੰਮ ਆ। ਹੋਣ ਵਾਲੇ ਲਾਅ ਦੇ ਮੁਤਾਬਕ ਰਸ਼ੀਆ ਦਾ ਜਿਹੜਾ ਪ੍ਰੈਜ਼ੀਡੈਂਟ ਪੁਟਿਨ ਆ ਉਸ ਨੂੰ 2024 ਦੇ ਵਿੱਚ ਜਿਹੜੀ ਆ ਪ੍ਰੈਜ਼ੀਡੈਂਟ ਦੀ ਪੋਜੀਸ਼ਨ ਛੱਡਣੀ ਪੈਣੀ ਆ। ਪਰ ਜੇ ਕਹਿੰਦੇ ਉਹ ਅਮੈਂਡਮੈਂਟ ਲਿਆਂਦਾ ਤੇ ਉਹ 2036 ਤੱਕ ਜਿਹੜੀ ਆ ਉਹ ਉਹਦੀ ਟਰਮ ਵੱਧ ਸਕਦੀ ਹੈਗੀ ਆ। ਸੋ ਇੱਦਾਂ ਦੀ ਜਿਹੜੀ ਖਬਰ ਆ ਉਹ ਉੱਥੋਂ ਆ ਰਹੀ ਆ, ਰਸ਼ੀਆ ਤੋਂ ਆ ਰਹੀ ਹੈਗੀ ਆ। ਹਾਰਵਰਡ ਯੂਨੀਵਰਸਿਟੀ ਨੇ ਵੀ ਜਿਹੜੀਆਂ ਕਲਾਸਾਂ ਕਰੋਨਾ ਵਾਇਰਸ ਲੈ ਕੇ ਜਿਹੜੀਆਂ ਕੱਟੀਆਂ ਹੈਗੀਆਂ ਆ, ਉਹਨਾਂ ਨੇ ਜਿਹੜੀਆਂ ਬਹੁਤੀਆਂ ਕਲਾਸਿਸ ਆ ਆਨਲਾਈਨ ਲੋਕਾਂ ਨੂੰ ਕਿਹਾ, ਬੱਚਿਆਂ ਨੂੰ ਵੀ ਤੁਸੀਂ ਆਨਲਾਈਨ ਹੀ ਜਿਹੜੀਆਂ ਕਲਾਸਾਂ ਲਓ। ਜੀ
ਤੇ ਅਗਲੀ ਜਿਹੜੀ ਗੱਲ ਕਰਦੇ ਆ ਹਰਜੋਤ ਸਿੰਘ ਜੀ, ਪ੍ਰਾਈਸ ਗਾਊਜਿੰਗ ਵੀ ਇਸ ਕਰੋਨਾ ਵਾਇਰਸ ਦੇ ਡਰ ਦੇ ਕਰਕੇ ਫੈਲੀ ਹੋਈ ਹੈ। ਕਿ ਸਾਡੇ ਕਾਲਰ ਨੇ ਜਿਹੜਾ ਫਰੈਜ਼ਨੋ ਤੋਂ ਕਾਲ ਕਰਕੇ ਦੱਸਿਆ ਵੀ ਕਹਿੰਦੇ ਵੀ ਕਈ ਆਪਣੇ ਹੀ ਸਟੋਰਾਂ ਵਾਲਿਆਂ ਨੇ ਜਿਹੜੀਆਂ ਪ੍ਰਾਈਸਾਂ ਆ ਉਹ ਚੱਕਤੀਆਂ, ਜਦ ਕਿ ਆਪਣਾ ਜਿਹੜਾ ਕਹਿੰਦੇ ਵੀ ਸਮਾਨ ਆ ਉਹ ਤਾਂ ਉੱਧਰੋਂ ਆਉਂਦਾ ਆ, ਐਕਸਪੋਰਟ ਇੰਪੋਰਟ ਜਿਹੜਾ ਉਹ ਭਾਰਤ ਤੋਂ ਉਹ ਹੁੰਦਾ ਆ, ਜਿਹੜਾ ਵੀ ਗਰੋਸਰੀ ਵਾਲਾ ਸਮਾਨ ਹੁੰਦਾ ਜ਼ਿਆਦਾਤਰ, ਤੇ ਉਹਦੀਆਂ ਪ੍ਰਾਈਸਾਂ ਵੀ ਜਿਹੜੀਆਂ ਕਹਿੰਦੇ ਵੀ ਕਈਆਂ ਨੇ ਉਹ ਚੱਕ ਦਿੱਤੀਆਂ ਆ। ਸੋ ਆਈ ਥਿੰਕ ਇਹੋ ਜਿਹੇ ਮੌਕੇ ਦੇ ਉੱਤੇ ਤਾਂ ਲੋਕਾਂ ਦਾ ਸਾਥ ਦੇਣ ਦੀ ਜ਼ਰੂਰਤ ਆ, ਪਰ ਆਪਾਂ ਕੌਣ ਹੁੰਦੇ ਕਿਸੇ ਨੂੰ ਜਿਹੜੀ ਉਹ ਕਹਿਣ ਵਾਲੇ, ਹਰ ਇੱਕ ਦਾ ਬਿਜ਼ਨਸ ਆਪੋ ਆਪਣੀ ਜਿਹੜੀ ਉਸਦੀ ਉਹ ਮਰਜ਼ੀ ਆ। ਪਰ ਇੱਕ ਚੀਜ਼ ਹੈਗੀ ਹੈ ਵੀ ਜੇ ਪ੍ਰਾਈਸ ਗਾਊਜਿੰਗ ਕਰਦਾ ਕੋਈ ਫੜਿਆ ਜਾਂਦਾ ਆ ਤਾਂ ਉਸ ਦੇ ਲਈ ਜੁਰਮਾਨਾ ਜਿਹੜਾ ਉਹ ਵੱਡਾ ਜੁਰਮਾਨਾ, ਉਹਦਾ ਲਾਇਸੈਂਸ ਕੈਂਸਲ ਹੋ ਸਕਦਾ। ਸੋ ਇਹ ਮਾੜੀ ਗੱਲ ਹੈਗੀ ਆ। ਦੂਸਰੀ ਗੱਲ ਇਹ ਵੀ ਆਪਾਂ ਨੂੰ ਵੀ ਕੋਈ ਹਫੜਾ ਦਫੜੀ ਨਹੀਂ ਚਾਹੀਦੀ, ਐਡੀ ਨਹੀਂ ਗੱਲ ਕੋਈ ਭੁੱਖਾ ਮਰ ਨਹੀਂ ਲੱਗਾ, ਅਮਰੀਕਾ 'ਚ ਰਹਿੰਦੇ ਤੁਸੀਂ ਨਹੀਂ। ਨਾਲੇ ਜੇ ਆਪਾਂ ਓਵਰਆਲ ਦੇਖੀਏ ਪੂਰੇ ਵਿਸ਼ਵ ਦੇ ਵਿੱਚ ਤਕਰੀਬਨ 8 ਬਿਲੀਅਨ ਜਿਹੜੇ ਲੋਕ ਨੇ, ਉਹਨਾਂ ਵਿੱਚੋਂ 1 ਲੱਖ ਤਕਰੀਬਨ ਲੋਕਾਂ ਨੂੰ ਜਿਹੜਾ ਕਰੋਨਾ ਵਾਇਰਸ ਦੇ ਨਾਲ ਪੀੜਤ ਆ। ਹਾਂ, ਡਰ ਜ਼ਰੂਰ ਹੈਗਾ ਵੀ ਜੇ ਬਹੁਤ ਜ਼ਿਆਦਾ ਵੱਡੇ ਪੈਮਾਨੇ ਦੇ ਉੱਤੇ ਫੈਲ ਗਿਆ ਤੇ ਹਾਹਾਕਾਰ ਜਿਹੜੀ ਉਹ ਮਚ ਸਕਦੀ ਆ। ਪਰ ਸਰਕਾਰਾਂ ਜਿੰਨੀਆਂ ਵੀ ਹੈਗੀਆਂ ਆ, ਅਧਿਕਾਰੀ ਜਿੰਨੇ ਵੀ ਹੈਗੇ, ਟਰਾਈ ਕਰ ਰਹੇ ਵੀ ਇਹਨਾਂ ਚੀਜ਼ਾਂ ਦੇ ਉੱਤੇ ਜਿਹੜਾ ਕੰਟਰੋਲ ਆ ਉਹ ਕੀਤਾ ਜਾ ਸਕੇ। ਸੋ ਇਹ ਬਹੁਤ ਜ਼ਰੂਰੀ ਆ ਵੀ ਆਪਾਂ ਨੂੰ ਸੰਜਮ ਦੇ ਨਾਲ ਤੇ ਇੱਕ ਦੂਜੇ ਦੇ ਅਜਿਹੇ ਮੌਕਿਆਂ ਦੇ ਉੱਤੇ ਇੱਕ ਦੂਜੇ ਦੀ ਬਾਂਹ ਜਿਹੜੀ ਫੜਨ ਦੀ ਜ਼ਰੂਰਤ ਹੁੰਦੀ ਇਨਸਾਨੀਅਤ ਦੇ ਨਾਤੇ, ਨਾ ਕਿ ਉਸ ਟਾਈਮ ਦੇ ਉੱਤੇ ਜਿਹੜਾ ਦੱਬ ਰਿਹਾ ਆ, ਕੁਚਲਿਆ ਆ, ਵੀ ਉਸ ਨੂੰ ਹੋਰ ਜਿਹੜਾ ਨੱਪ ਕੇ ਉਹਦੇ ਵਿੱਚੋਂ ਜਿਹੜੀ ਇੱਕ ਅੱਧੀ ਬੂੰਦ ਖੂਨ ਦੀ ਬਚੀ ਉਹ ਵੀ ਜਿਹੜੀ ਉਹ ਕੱਢ ਲਓ। ਇੱਦਾਂ ਜਿਹੜਾ ਉਹ ਚੰਗੀ ਗੱਲ ਨਹੀਂ ਲੱਗਦੀ, ਸ਼ੋਭਦਾ ਵੀ ਨਹੀਂ ਆ। ਕਿਉਂਕਿ ਅੱਜ ਤਾਂ ਤੁਸੀਂ $4 ਵੱਧ ਕਮਾ ਲਓਗੇ, ਪਰ ਲੋਕਾਂ ਨੇ ਜਿਨ੍ਹਾਂ ਨੇ ਹੁਣ ਮਜਬੂਰੀ 'ਚ ਤੁਹਾਡੇ ਕੋਲ ਲਿਆ ਹੈ ਉਹਨਾਂ ਨੇ ਅਗਲੀ ਰੀ ਤੁਹਾਡੇ ਕੋਲ ਨਹੀਂ ਨਾ ਆਉਣਾ। ਤੁਸੀਂ ਇਹ ਵੀ ਦੇਖੋ ਵੀ ਤੁਸੀਂ ਆਪਣੇ ਕਸਟਮਰ ਵੀ ਪੱਕੇ ਜਿਹੜੇ ਉਹ ਲੂਜ਼ ਕਰ ਜਾਓਗੇ। ਸੋ ਇਹ ਸਾਰੀਆਂ ਚੀਜ਼ਾਂ ਦਾ ਜ਼ਰੂਰ ਆਪਣੇ ਮਨ ਦੇ ਵਿੱਚ ਜਿਹੜਾ ਉਹ ਧਿਆਨ ਰੱਖਿਆ ਕਰੋ। ਤੇ ਅਗਲੀ ਜਿਹੜੀ ਆਪਾਂ ਜਿਹੜੀ ਗੱਲ ਆ ਆਪਣੇ ਖਾਸ ਕਰਕੇ ਯੂਬਾ ਸਿਟੀ ਲਾਈਵ ਓਕ ਇਲਾਕੇ ਦੇ ਵਿੱਚ ਰਹਿ ਰਹੇ ਜਿਹੜੇ ਲੋਕ ਆ ਉਹਨਾਂ ਦੇ ਲਈ ਜਿਹੜੀ ਉਹ ਦੱਸਣੀ ਚਾਹੁੰਦੇ ਆ। ਉੱਥੇ ਜਿਹੜੀ ਆ ਕਿਤੇ ਨਾ ਕਿਤੇ ਹਾਊਸਿੰਗ ਦੇ ਵਿੱਚ ਤੇ ਰੈਂਟ ਦੇ ਵਿੱਚ ਤੁਹਾਡੀ ਹੈਲਪ ਕਰਨ ਦੇ ਲਈ ਜਿਹੜੀ ਉੱਥੇ ਦੀ ਰੀਜਨਲ ਹਾਊਸਿੰਗ ਅਥਾਰਟੀ ਆ ਉਹਨਾਂ ਨੇ ਉਹ ਦੱਸਿਆ ਆ, ਕਹਿੰਦੇ ਵੀ ਜਿਹੜੇ ਤਾਂ ਸਿਟੀਜ਼ਨ ਤੇ ਜਿਹੜੇ ਪਰਮਾਨੈਂਟ ਲੀਗਲ ਰੈਜ਼ੀਡੈਂਟ ਨੇ ਉਹਨਾਂ ਨੂੰ ਜਿਹੜੇ ਐਗਰੀਕਲਚਰ ਤੇ ਕੈਨਰੀ ਵਰਕਰਸ ਨੇ ਤੇ ਇਨਕਮ ਬੇਸਡ ਜਿਹੜੀ ਹੈਲਪ ਹੋਊਗੀ 2, 3, 4 ਬੈਡਰੂਮ ਅਪਾਰਟਮੈਂਟ ਯੂਬਾ ਸਿਟੀ ਦੇ ਵਿੱਚ ਜਿਹੜੇ ਆ ਉਹ ਦੇ ਰਹੇ ਨੇ। ਜਿਹੜੇ ਐਲੀਜੀਬਿਲਟੀ ਮੀਟ ਕਰਦੇ ਹੋਣਗੇ ਇਸ ਜਿਹੜੇ ਰੀਜਨਲ ਹਾਊਸਿੰਗ ਅਥਾਰਟੀ ਦੇ ਤਹਿਤ ਵੀ ਉਹ ਤੁਸੀਂ ਉਹਨਾਂ ਨੂੰ ਇਹ ਜਿਹੜੇ ਘਰ ਆ ਅਪਾਰਟਮੈਂਟਸ ਆ ਉਹ ਬੇਸਿਕਲੀ ਦਿੱਤੇ ਜਾਣਗੇ। ਸੋ ਉਸ ਦੇ ਸੰਬੰਧਿਤ ਜੇ ਕਿਸੇ ਨੇ ਗੱਲ ਕਰਨੀ ਆ 2, 3, 4 ਬੈਡਰੂਮ ਅਪਾਰਟਮੈਂਟ ਵਾਲਿਆਂ ਦੇ ਲਈ ਤਾਂ ਉਹ ਤੁਸੀਂ ਕਹਿੰਦੇ ਉੱਥੇ ਜਿਹੜੀ ਰੀਜਨਲ ਹਾਊਸਿੰਗ ਅਥਾਰਟੀ ਵਾਲੀ ਨੌਰਾ ਆ ਉਸ ਨੂੰ ਤੁਸੀਂ ਕਾਲ ਕਰ ਸਕਦੇ ਹੋ 530 671 0220 5306710220 ਐਕਸਟੈਂਸ਼ਨ 126। ਮੰਡੇ ਤੋਂ ਥਰਸਡੇ ਤੱਕ, ਸੋਮਵਾਰ ਤੋਂ ਵੀਰਵਾਰ ਤੱਕ ਜਿਹੜੀਆਂ ਐਪਲੀਕੇਸ਼ਨਸ ਆ ਉਹ ਐਕਸੈਪਟ ਕਰਦੇ ਨੇ ਸਵੇਰੇ 8 ਤੋਂ 5 ਵਜੇ ਤੱਕ। ਉਸ ਦੇ ਦਰਮਿਆਨ ਉਹਨਾਂ ਨੂੰ ਕਾਲ ਕਰਕੇ ਪੁੱਛ ਲਓ ਕਿੱਥੇ ਐਪਲੀਕੇਸ਼ਨ ਭਰਨੀ ਆ, ਆਪਣੀ ਐਲੀਜੀਬਿਲਟੀਜ਼ ਜਿਹੜੀਆਂ ਉਹਨਾਂ ਤੋਂ ਜਾਣ ਲਓ ਕੀ ਜਿਹੜੀ ਇਨਕਮ ਦੀ ਹੋਣੀ ਚਾਹੀਦੀ ਆ। ਆ ਜਿਹੜੇ 2, 3, 4 ਬੈਡਰੂਮ ਅਪਾਰਟਮੈਂਟ ਵਾਲੇ ਆ ਇਹ ਸਿਰਫ ਤੇ ਸਿਰਫ ਸਿਟੀਜ਼ਨ ਤੇ ਗ੍ਰੀਨ ਕਾਰਡ ਵਾਲੇ ਹੀ ਜਿਹੜੇ ਇਸ ਦੇ ਲਈ ਉਹ ਅਪਲਾਈ ਕਰ ਸਕਦੇ ਹੈਗੇ ਜੀ। ਬਿਲਕੁਲ, ਸੋ ਵਧੀਆ ਹੈਗਾ। ਇਹਨਾਂ 'ਚ ਕਈ ਬਜ਼ੁਰਗਾਂ ਲਈ ਵੀ ਹੈਗੀਆਂ, ਸੀਨੀਅਰ ਲਈ ਵੀ ਆ, ਡਿਸੇਬਲ ਲਈ ਵੀ ਹੈਗੀਆਂ। ਇਹ ਡਿਫਰੈਂਟ ਆ ਹਰਜੋਤ ਸਿੰਘ ਜੀ। ਇਹ ਜਿਹੜੇ ਦੂਜੇ ਜਿਹੜੇ 1, 2 ਬੈਡਰੂਮ ਅਪਾਰਟਮੈਂਟ ਵਾਲੇ ਇਹਦੇ ਵਿੱਚ ਸਿਰਫ ਰੈਂਟਲ ਅਸਿਸਟੈਂਸ ਹੈ। ਉਹ ਰੈਂਟਲ ਅਸਿਸਟੈਂਸ ਹੈਗੀ ਆ ਉਹਨਾਂ ਦੇ ਲਈ ਜਿਹੜੇ ਸੀਨੀਅਰ ਸਿਟੀਜ਼ਨ ਹੈਗੇ ਆ ਜਾਂ ਡਿਸੇਬਲਡ ਹੈਗੇ ਆ। ਸੋ ਹਮੇਸ਼ਾ ਹੀ ਇਹ ਯੂਬਾ ਸਿਟੀ ਦੇ ਜਿਹੜੇ ਰੀਜਨਲ ਹਾਊਸਿੰਗ ਅਥਾਰਟੀ ਆ ਉਹ ਸਾਨੂੰ ਇਨਫੋਰਮੇਸ਼ਨ ਭੇਜਦੀ ਆ ਵੀ ਦੱਸੋ ਤੁਸੀਂ ਪੰਜਾਬੀ ਕਮਿਊਨਿਟੀ ਦੇ ਵਿੱਚ ਪਿਛਲੇ ਸਾਲ ਵੀ ਕਾਫੀ ਜਿਹੜੇ ਆਪਣੇ ਭੈਣ ਭਰਾ ਆ ਉਹਨਾਂ ਨੇ ਹੈਲਪ ਲਈ ਸੀ। ਸੋ ਜਿਹੜੇ ਗ੍ਰੀਨ ਕਾਰਡ ਹੋਲਡਰ ਸਿਟੀਜ਼ਨ ਹੈਗੇ ਆ ਉਹ ਹੈਲਪ ਲੈ ਸਕਦੇ ਹੈਗੇ ਜੀ। ਬਿਲਕੁਲ, ਅਪਾਰਟਮੈਂਟ ਬੜੀਆਂ ਨਾਈਸ ਆ, ਨਵੀਆਂ ਆ, ਕਹਿੰਦੇ ਬਹੁਤ ਹੀ ਜਿਹੜੀਆਂ ਵਧੀਆ ਅਪਾਰਟਮੈਂਟਸ ਹੈਗੀਆਂ ਜੀ। ਇੱਕ ਜਿਹੜੀਆਂ ਲਾਈਵ ਓਕ ਦੇ ਵਿੱਚ ਹੈਗੇ ਨੇ 1, 2 ਬੈਡਰੂਮ ਅਪਾਰਟਮੈਂਟ ਇਹ ਸੀਨੀਅਰਸ ਤੇ ਜਾਂ ਡਿਸੇਬਲਡ ਦੇ ਲਈ। ਉਸ ਦੇ ਲਈ ਜਿਹੜਾ ਮਿਸਟੀ ਨੂੰ ਜਿਹੜਾ ਕਹਿੰਦੇ ਕਾਲ ਕਰ ਲਿਓ 5306710220 530 671 0220 ਐਕਸਟੈਂਸ਼ਨ ਜਿਹੜੀ ਆ ਉਹ 119 ਹੈ ਜਿਹੜੇ ਲਾਈਵ ਓਕ ਵਾਲੀਆਂ ਅਪਾਰਟਮੈਂਟ ਦੇ ਲਈ ਆ। ਤੇ ਜਿਹੜੀ ਯੂਬਾ ਸਿਟੀ ਦੇ ਵਿੱਚ 2, 3, 4 ਬੈਡਰੂਮ ਅਪਾਰਟਮੈਂਟ ਦੇ ਲਈ ਆ ਜਿਹੜੇ ਸਿਟੀਜ਼ਨ ਤੇ ਪਰਮਾਨੈਂਟ ਲੀਗਲ ਰੈਜ਼ੀਡੈਂਟ ਆ ਜਿਨ੍ਹਾਂ ਦਾ ਇਨਕਮ ਬੇਸਡ ਐਲੀਜੀਬਿਲਟੀ ਗਾਈਡਲਾਈਨਸ ਜੇ ਉਹ ਮੀਟ ਕਰਦੇ ਆ ਤੇ ਉਹਨਾਂ ਨੂੰ ਮਿਲ ਸਕਦੀ ਆ। ਉਸ ਦੇ ਲਈ 530 671 0220 ਐਕਸਟੈਂਸ਼ਨ 126 ਦੇ ਉੱਤੇ ਜਿਹੜੀ ਉਹ ਕਾਲ ਕਰ ਲਿਓ। ਤੇ ਹੋਰ 1-2 ਰੂਮ ਦੇ ਬੈਡਰੂਮ ਦੇ ਅਪਾਰਟਮੈਂਟ ਲਾਈਵ ਓਕ ਦੇ ਵਿੱਚ ਵੀ ਜਿਹੜੇ ਉਹ ਹੈਗੇ ਨੇ ਉਹਦੇ ਲਈ ਉਹ ਇਨਕਮ ਐਲੀਜੀਬਿਲਟੀ ਦੇ ਆਧਾਰ ਦੇ ਉੱਤੇ ਆ। ਉਸ ਦੇ ਲਈ ਵੀ ਨੌਰਾ ਨੂੰ ਜਿਹੜੀ ਉਹ ਕਾਲ ਤੁਸੀਂ ਕਰ ਸਕਦੇ ਹੋ ਜਾਂ ਉਹਨਾਂ ਦੇ ਆਫਿਸ ਦੇ ਵਿੱਚ ਜਾ ਕੇ ਤੁਸੀਂ ਉਹਨਾਂ ਨੂੰ ਵਿਜ਼ਿਟ। ਸੋ ਬਿਲਕੁਲ ਉਹ ਰੈਂਟ ਦੇ ਵਿੱਚ ਹੈਲਪ ਕਰਨਗੇ, ਰੈਂਟਲ ਦਾ ਅਸਿਸਟੈਂਸ ਹੋਊਗੀ, ਪਲੱਸ ਜਿਹੜਾ ਵਾਟਰ ਸਿਊਰ ਤੇ ਗਾਰਬੇਜ ਉਹ ਜਿਹੜਾ ਆ ਉਹ ਗਵਰਨਮੈਂਟ ਪੇ ਕਰੂਗੀ। ਸੋ ਗਵਰਨਮੈਂਟ ਸਬਸਿਡਾਈਜ਼ ਹਾਊਸਿੰਗ ਹੈਗੀਆਂ।
ਸੋ ਇਹਦੇ ਲਈ ਜੇ ਤੁਸੀਂ ਯੂਬਾ ਸਿਟੀ ਦੇ ਜਿੰਨੇ ਵੀ ਸਾਡੇ ਸਰੋਤੇ ਸੁਣਦੇ ਆ, ਯੂਬਾ ਸਿਟੀ ਲਾਈਵ ਵੋਕ ਏਰੀਆ ਦੇ, ਜੇ ਤੁਹਾਨੂੰ ਇਨਫੋਰਮੇਸ਼ਨ ਦੀ ਜ਼ਰੂਰਤ ਹੋਈ ਸਾਨੂੰ ਵੀ ਕਾਲ ਕਰ ਲਿਓ ਰੇਡੀਓ ਤੇ 408 272 5200 ਤੇ। ਇੱਕ ਚੀਜ਼ ਜਿਹੜੀ ਇਸ ਦੇ ਵਿੱਚ ਨਾਲ ਐਡ ਕਰਨਾ ਚਾਹੁੰਦੇ ਆ ਵੀ ਪਬਲਿਕ ਚਾਰਜ ਦਾ ਮਸਲਾ ਵੀ ਨਾਲ ਦੇ ਨਾਲ ਹੀ ਚੱਲ ਰਿਹਾ ਆ। ਜਿੰਨੇ ਵੀ ਇਹ ਚੀਜ਼ ਦਾ ਜਿਹੜਾ ਫਾਇਦਾ ਜਿਹੜਾ ਲੈਣਾ ਆ, ਉਹ ਮੇਕ ਸ਼ੋਰ ਕਰੇ ਵੀ ਉਹਦੇ ਜਿਹੜੇ ਇਮੀਗ੍ਰੇਸ਼ਨ ਦੇ ਕੇਸ ਦੇ ਉੱਤੇ ਕੋਈ ਉਸ ਦਾ ਜਿਹੜਾ ਅਸਰ ਆ, ਜਿਹੜਾ ਕੋਈ ਇਮੀਗ੍ਰੇਸ਼ਨ ਬੇਸ ਦਾ ਜਿਹਦਾ ਕੇਸ ਹੈ ਜੇ ਕੋਈ ਚੱਲ ਰਿਹਾ ਆ, ਉਹ ਜ਼ਰੂਰ ਮੇਕ ਸ਼ੋਰ ਕਰੇ ਵੀ ਇਦਾਂ ਦੀ ਚੀਜ਼ ਜਿਹੜੀ ਉਹਦੇ ਤੇ ਅਸਰ ਜਿਹੜੀ ਉਹ ਨਾ ਪਾਵੇ। ਜਾਂ ਇਹਨਾਂ ਨੂੰ ਕਾਲ ਕਰਕੇ ਤੁਸੀਂ ਇਸ ਚੀਜ਼ ਨੂੰ ਕਨਫਰਮ ਵੀ ਜਿਹੜਾ ਉਹ ਤੁਸੀਂ ਡੈਫੀਨਿਟਲੀ ਕਰ ਲਿਓ ਵੀ ਜੇ ਮੈਂ ਇਹ ਜਿਹੜੀ ਚੀਜ਼ ਬਦਲ ਲੈਂਦਾ ਵੀ ਮੇਰੇ ਇਮੀਗ੍ਰੇਸ਼ਨ ਦੇ ਪਬਲਿਕ ਚਾਰਜ ਵਾਲੇ ਮਸਲੇ ਦੇ ਉੱਤੇ ਇਸ ਦਾ ਅਸਰ ਹੋਵੇਗਾ ਜਾਂ ਨਹੀਂ ਹੋਵੇਗਾ। ਸੋ ਇਹ ਜ਼ਰੂਰ ਮੇਕ ਸ਼ੋਰ ਕਰਿਓ। ਜ਼ਰੂਰ ਹੈਲਪ ਜਿਹੜੀ ਹੈ ਤੁਹਾਡੀ ਉੱਥੇ ਦੀ ਕਾਊਂਟੀ ਵਾਲੇ ਜਿਹੜੇ ਜ਼ਰੂਰ ਕਰਨ ਲੱਗੇ ਆ, ਪਰ ਇਹ ਵੀ ਤੁਸੀਂ ਆਪਣੇ ਭਵਿੱਖ ਨੂੰ ਵੀ ਨਾਲ ਦੇ ਨਾਲ ਜਿਹੜਾ ਇਸ ਨੂੰ ਜਿਹੜਾ ਜ਼ਰੂਰ ਸੋਚ ਕੇ ਰੱਖਿਓ ਜੀ। ਤੇ ਇੱਥੇ ਹੀ ਜਿਹੜਾ ਆਪਣਾ ਹਰਜੋਤ ਸਿੰਘ ਜੀ ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਸਮਾਪਤ ਹੈਗਾ ਆ। ਸੋ ਸਾਰੇ ਸਰੋਤਿਆਂ ਤੋਂ ਆਪਾਂ ਜਿਹੜਾ ਉਹ ਇਜਾਜ਼ਤ ਵੀ ਲੈਂਦੇ ਆ ਤੇ ਜ਼ਰੂਰ ਧਿਆਨ ਰੱਖਿਓ ਆਪਣਾ, ਆਪਣੇ ਆਪ ਨੂੰ ਹਾਈਜੀਨ ਦਾ, ਕਲੀਨੀਨੈਸ ਦਾ ਜਿਹੜਾ ਉਹ ਧਿਆਨ ਰੱਖੋ। ਖਬਰਾਂ ਦੇ ਉੱਤੇ ਜਿਹੜੀ ਉਹ ਨਜ਼ਰ ਤੁਸੀਂ ਬਣਾ ਕੇ ਰੱਖੋ, ਕੀ ਕੁਛ ਚੱਲ ਰਿਹਾ ਤੁਹਾਡੇ ਸ਼ਹਿਰਾਂ ਦੇ ਵਿੱਚ, ਕੀ ਕੁਛ ਕਾਊਂਟੀ ਦੇ ਵਿੱਚ, ਕੋਈ ਦਿਸ਼ਾ ਨਿਰਦੇਸ਼ ਸਪੈਸੀਫਿਕ ਕਰੋਨਾ ਵਾਇਰਸ ਨੂੰ ਸੰਬੰਧਿਤ ਆਏ ਆ ਜਾਂ ਨਹੀਂ ਆਏ ਆ, ਉਹਨਾਂ ਨੂੰ ਜ਼ਰੂਰ ਜਿਹੜਾ ਤੁਸੀਂ ਪੜ੍ਹਦੇ ਰਹੋ, ਉਸ ਦੇ ਬਾਰੇ ਜਾਣਕਾਰੀ ਉਹ ਜ਼ਰੂਰ ਲੈਂਦੇ ਰਹੋ ਜੀ। ਸੋ ਸੈਂਟਾ ਕਲੈਰਾ ਕਾਉਂਟੀ ਨੇ ਕਿਉਂਕਿ 1000 ਬੰਦੇ ਤੋਂ ਵੱਧ ਇਕੱਠ ਹੋਣ ਤੇ ਮਨਾਹੀ ਕੀਤੀ ਹੈਗੀ ਆ, ਬੈਨ ਲਾਇਆ। ਉਹਨੂੰ ਦੇਖਦੇ ਹੋਏ ਸੈਨੋਜ਼ੇ ਗੁਰੂ ਘਰ ਦੇ ਵਿੱਚ ਜਿਹੜਾ ਹੋਲਾ ਮਹੱਲਾ ਹੋਣਾ ਸੀ ਇਸ ਵੀਕਐਂਡ ਤੇ, ਉਹ ਉਹਨਾਂ ਨੇ ਕੈਂਸਲ ਕਰ ਦਿੱਤਾ ਹੈਗਾ ਜੀ। ਸੋ ਆਈ ਥਿੰਕ ਬਚਾਅ ਦੇ ਵਿੱਚ ਹੀ ਜਿਹੜਾ ਉਹ ਬਚਾਅ ਹੈਗਾ। ਤੇ ਹੁਣ ਆਪਾਂ ਇੱਥੇ ਇਜਾਜ਼ਤ ਲੈਂਦੇ ਹਾਂ। ਮੇਰੇ ਰਾਜਕਰਨ ਵਿੱਚ ਤੇ ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨੀ ਕੀ ਜਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC Bakersfield 1350 AM,